5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਇਸ ਦੇ ਨਾਲ ਨਾਲ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਲੇਬਰ ਡੇ ਹੈਗਾ। ਲੇਬਰ ਡੇ ਅਮਰੀਕਾ ਦੇ ਵਿੱਚ ਫੈਡਰਲ ਛੁੱਟੀ ਹੁੰਦੀ ਆ, ਫੈਡਰਲ ਹੌਲੀਡੇ ਆ। ਪਹਿਲਾ ਸੋਮਵਾਰ ਸਤੰਬਰ ਮਹੀਨੇ ਦਾ ਜਿਹੜਾ ਇਸ ਨੂੰ ਜਿਹੜਾ ਲੇਬਰ ਡੇ ਮਨਾਇਆ ਜਾਂਦਾ ਹੈਗਾ। ਪਰ ਆਪਾਂ ਪੰਜਾਬੀ ਜਿਹੜੇ USA ਤੇ 14 ਸਾਲਾਂ ਤੋਂ ਕੋਈ ਛੁੱਟੀ ਨਹੀਂ ਕੀਤੀ, ਤੇ ਤੁਹਾਨੂੰ ਜਿਹੜੀਆਂ ਖਬਰਾਂ ਆ ਤੇ ਸਾਰੇ ਪ੍ਰੋਗਰਾਮ 24 ਘੰਟੇ ਜਿਹੜੇ ਚੱਲਦੇ ਆ ਪੂਰੀ ਤਰ੍ਹਾਂ ਪਹੁੰਚਾਉਂਦੇ ਆ। ਜੀ ਬਿਲਕੁਲ। ਸੋ ਇਹ ਜ਼ਰੂਰੀ ਹੁੰਦਾ ਆ, ਖਬਰਾਂ ਦੀ ਦੁਨੀਆ ਹੀ ਅਜਿਹੀ ਆ ਵੀ ਇਸ ਦੇ ਨਾਲ ਜੁੜੇ ਰਹਿਣਾ ਜਾਂ ਜੁੜ ਕੇ ਰਹਿਣਾ ਜ਼ਰੂਰੀ ਆ। ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ ਉਹਦੇ ਬਾਰੇ ਤੁਹਾਨੂੰ ਜਿਹੜੀ ਉਹ ਜਾਣਕਾਰੀ ਆਪਾਂ ਦਿੰਦੇ ਹਾਂ। ਸੋ ਲੇਬਰ ਡੇ ਦੀਆਂ ਆਪ ਸਭ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਵੀ ਦਿੰਦੇ ਹਾਂ। ਲੇਬਰ ਡੇ ਦੇਖੋ ਦੁਨੀਆ ਭਰ ਦੇ ਵਿੱਚ ਮਨਾਏ ਜਾਂਦੇ ਆ, ਤੇ ਇਹ ਜਿਹੜੀ ਛੁੱਟੀ ਆ US ਦੇ ਵਿੱਚ ਰੈਕੋਗਨਾਈਜ਼ ਹੋਣੀ ਸ਼ੁਰੂ ਹੋਈ ਸੀ 1882 ਦੇ ਵਿੱਚ। ਕਹਿੰਦੇ ਵੀ ਇਹ ਨਾਲ ਦੇ ਨਾਲ ਇੱਕ ਇਹਦਾ ਸੀਜ਼ਨਲ ਇਫੈਕਟ ਇਹ ਆ ਵੀ ਇੱਥੋਂ ਇਹ ਮੰਨਿਆ ਜਾਂਦਾ ਵੀ ਤਕਰੀਬਨ ਕਹਿ ਸਕਦੇ ਹਾਂ ਵੀ ਜਿਹੜੀ ਫਾਲ ਆ ਇਹ ਸ਼ੁਰੂ ਹੋ ਜਾਂਦੀ ਆ। ਸੋ ਕਾਫੀ ਇਸ ਦੀ ਮਹੱਤਤਾ ਆ। ਉੱਧਰ ਦੂਜੇ ਪਾਸੇ ਹਰਜੋਤ ਸਿੰਘ ਜੀ ਇਹ ਦੇਖਿਆ ਜਾਂਦਾ ਜਦੋਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਹੁੰਦਾ ਆ, ਇਸ ਨੂੰ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦਾ ਸਟਾਰਟ ਮੰਨਿਆ ਜਾਂਦਾ। ਉਹ ਆਪਾਂ ਨੂੰ ਪਤਾ ਆ ਵੀ ਇਸ ਨੂੰ ਕੈਂਪੇਨ ਤਾਂ ਜਿਹੜੇ ਆ ਉਹ ਸਟਾਰਟ ਹੋਇਆ ਨੂੰ ਚਿਰ ਜਿਹੜਾ ਉਹ ਹੋ ਚੁੱਕਾ ਆ। ਸੋ ਇਹ ਨੈਸ਼ਨਲ ਹੌਲੀਡੇ ਦੇ ਤੌਰ ਦੇ ਉੱਤੇ ਜਿਹੜਾ ਉਹ ਮਨਾਈ ਜਾਂਦੀ ਆ। ਸੋ ਇਹ ਹੁਣ ਗਰਮੀ ਦੀ ਜਾਣ ਦੀ ਬਾਏ ਬਾਏ ਜਿੱਦਾਂ ਕਹਿ ਲਓ ਵੀ ਉਸਨੂੰ ਆਪਾਂ ਕਰ ਰਹੇ ਹੁੰਦੇ ਆ। ਸੋ ਇਸ ਕਰਕੇ ਜਿਹੜਾ ਇਸ ਤਰੀਕੇ ਨਾਲ ਮਨਾਇਆ ਜਾਂਦਾ ਆ। ਬਾਕੀ ਲੇਬਰ ਜਿਹੜੀ ਕਲਾਸ ਆ, ਜਿਹੜੇ ਆਪਾਂ ਕੰਮ ਕਰਨ ਵਾਲੇ ਆ, ਉਹਨਾਂ ਦੀ ਮਹੱਤਤਾ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਲੇਬਰ ਡੇ ਆ ਉਹ ਮਨਾਇਆ ਜਾਂਦਾ ਹੈਗਾ ਆ। 1916 ਤੋਂ ਜਿਹੜੇ ਇਸ ਦੇ ਫਲੋਟ ਵਗੈਰਾ ਵੀ ਲੱਗ ਕੇ ਜਿਹੜੇ ਆ ਉਹ ਲੱਗਣੇ ਸ਼ੁਰੂ ਹੋਏ ਸੀ। ਸੋ ਪਹਿਲੀ ਵਾਰ ਨਿਊਯਾਰਕ ਸਿਟੀ 'ਚ 5 ਸਤੰਬਰ 1882 ਨੂੰ ਜਿਹੜੀ ਆ ਲੇਬਰ ਡੇ ਪਰੇਡ ਹੋਈ ਸੀ। ਇਹ ਉਹੀ ਵਕਤ ਆ ਹਰਜੋਤ ਸਿੰਘ ਜੀ ਜਦੋਂ ਇੰਡਸਟਰੀਆਂ ਲੱਗ ਰਹੀਆਂ ਸੀ, ਇੰਡਸਟਰੀਅਲ ਰੈਵੋਲਿਊਸ਼ਨ ਜਿਹੜਾ ਉਹ ਆ ਰਿਹਾ ਸੀ। 1994 ਤੱਕ 23 ਸੂਬਿਆਂ ਨੇ ਇਸ ਛੁੱਟੀ ਨੂੰ ਜਿਹੜਾ ਉਹ ਅਪਣਾ ਲਿਆ ਸੀ, ਤੇ ਫਿਰ 28 ਜੂਨ 1894 ਦੇ ਵਿੱਚ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਗਰੋਵਰ ਕਲੀਵਲੈਂਡ ਉਹਨਾਂ ਨੇ ਸਾਈਨ ਕੀਤੇ ਸੀਗੇ ਵੀ ਹਰ ਪਹਿਲਾ ਜਿਹੜਾ ਸੋਮਵਾਰ ਆ ਸਤੰਬਰ ਮਹੀਨੇ ਦਾ ਉਸ ਨੂੰ ਜਿਹੜਾ ਨੈਸ਼ਨਲ ਛੁੱਟੀ ਦੇ ਤੌਰ ਦੇ ਉੱਤੇ ਜਿਹੜਾ ਉਹ ਮਨਾਇਆ ਜਾਊਗਾ। ਅੱਜ ਦੇ ਦਿਨ ਕਹਿੰਦੇ ਵੀ ਖਾਸ ਕਰਕੇ ਜਿਹੜੇ ਕਾਮਿਆਂ ਦੇ ਨਾਲ ਜੁੜੇ ਹੁੰਦੇ ਆ, ਉਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਜਿਹੜਾ ਆ ਉਹ ਭਾਸ਼ਣ ਜਿਹੜੇ ਉਹ ਦੇਣੇ ਸ਼ੁਰੂ ਜਿਹੜੇ ਉਹ ਕੀਤੇ ਗਏ ਸੀਗੇ। ਸੋ ਇਹ ਜਿਹੜੀ ਥੋੜ੍ਹਾ ਜਿਹਾ ਹਿਸਟਰੀ ਦਾ ਜਿਹੜਾ ਸਨਿਪਟ ਆ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਆ ਲੇਬਰ ਡੇ ਦੇ ਬਾਬਤ, ਜੋ ਅਮਰੀਕਾ ਦੇ ਵਿੱਚ ਮਨਾਇਆ ਜਾਂਦਾ ਆ। ਉਹ ਜਿਹੜਾ ਕੌਮੀ ਪੱਧਰ ਦੇ ਉੱਤੇ ਆ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਮਜ਼ਦੂਰ ਦਿਵਸ ਆ ਉਹ ਮਈ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਅਗਲੀ ਖਬਰ ਵੱਲ ਚਲੀਏ। ਅੱਜ ਅਮਰੀਕਾ ਤੇ ਵੈਨਜ਼ੂਏਲਾ ਦੇ ਵਿੱਚ ਜਿਹੜੀ ਲੜਾਈ ਆ ਉਹ ਸਿਖਰਾਂ ਤੇ ਪਹੁੰਚ ਗਈ ਹੈਗੀ ਆ, ਕਿਉਂਕਿ ਅਮਰੀਕਾ ਵਾਲਿਆਂ ਨੇ ਕੁਝ ਮਿੰਟ ਪਹਿਲਾਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਦਾ ਜਿਹੜਾ ਜਹਾਜ਼ ਆ ਉਹ ਡੋਮਿਨਿਕ ਰਿਪਬਲਿਕ ਦੇ ਵਿੱਚ ਆਪਣੇ ਕਬਜ਼ੇ 'ਚ ਲੈ ਲਿਆ। ਤੇ ਕੱਲਾ ਕਬਜ਼ੇ 'ਚ ਨਹੀਂ ਲਿਆ, ਉਸ ਜਹਾਜ਼ ਨੂੰ ਉਹ ਅਮਰੀਕਾ ਦੇ ਵਿੱਚ ਫਲੋਰੀਡਾ ਸਟੇਟ 'ਚ ਵੀ ਲੈ ਆਏ। ਇਹ ਦੋ ਆਫੀਸ਼ੀਅਲਸ ਨੇ CNN ਦੇ ਮੁਤਾਬਕ ਦੱਸਿਆ ਹੈਗਾ। ਰਿਲੇਸ਼ਨਸ਼ਿਪ ਜਿਹੜੇ ਆ US ਤੇ ਵੈਨਜ਼ੂਏਲਾ ਦੇ ਵਿੱਚ ਪਹਿਲਾਂ ਵੀ ਬਾਹਲੇ ਵਧੀਆ ਨਹੀਂ ਚੱਲ ਰਹੇ ਮਦੂਰੋ ਨੂੰ ਲੈ ਕੇ, ਕਿਉਂਕਿ ਜਿਹੜੀਆਂ ਰੀਸੈਂਟਲੀ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਬਹੁਤ ਹੇਰਾਫੇਰੀ ਹੋਈ ਹੈਗੀ ਆ। ਉਹਦਾ ਕੋਈ ਡਾਟਾ ਵਗੈਰਾ ਉਹ ਬਾਹਰਲੇ ਜਿਹੜੇ ਮੁਲਕ ਹੈਗੇ ਆ, ਜਿਹੜੇ ਇੰਡੀਪੈਂਡੈਂਟ ਆਬਜ਼ਰਵਰਸ ਹੁੰਦੇ ਆ, ਉਹਨਾਂ ਨੂੰ ਨਹੀਂ ਦੇ ਰਹੇ ਹੈਗੇ। ਸੋ ਹੁਣ ਉਹਨਾਂ ਦਾ ਜਿਹੜਾ ਪਰਸਨਲ ਜਹਾਜ਼ ਆ, ਜਿੱਦਾਂ ਸਾਡੇ US ਦੇ ਪ੍ਰੈਜ਼ੀਡੈਂਟ ਦਾ ਜਹਾਜ਼ ਹੁੰਦਾ 에ਅਰ ਫੋਰਸ 1, ਇਹ ਜਹਾਜ਼ ਨੂੰ ਅਮਰੀਕਾ ਵਾਲਿਆਂ ਨੇ ਆਪਣੇ ਕਬਜ਼ੇ ਲੈਣ ਤੋਂ ਬਾਅਦ ਜਿਹੜਾ ਰਿਲੇਸ਼ਨਸ਼ਿਪ ਆ ਇਹ ਕਾਫੀ ਜਿਹੜਾ ਹੁਣ ਜਿਹੜਾ ਖੱਟ ਉਹਦੇ ਚ ਪੈ ਗਿਆ ਰਿਲੇਸ਼ਨਸ਼ਿਪ ਦੇ ਵਿੱਚ। ਤੇ US ਦੇ ਆਫੀਸ਼ੀਅਲਸ ਵੱਲੋਂ ਕਿਸੇ ਮੁਲਕ ਦੇ ਹੈਡ ਦਾ, ਚੀਫ ਦਾ
ਜਹਾਜ਼ ਆਪਣੇ ਕਬਜ਼ੇ ਦੇ ਵਿੱਚ ਲੈਣਾ ਕਹਿੰਦੇ ਵੀ ਅਨਹਰਡ ਆਫ ਆ। ਇਹ Yeah. ਕਦੇ ਬਹੁਤ ਘੱਟ ਚਾਂਸ ਇਦਾਂ ਦੇ ਹੋਏ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ ਤੇ ਸਟੇਟ ਡਿਪਾਰਟਮੈਂਟ, ਇਹਨਾਂ ਨੇ ਕੋਈ ਕਮੈਂਟ ਨਹੀਂ ਦਿੱਤਾ ਹੈਗਾ। ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਵੈਨਜ਼ੂਏਲਾ ਤੋਂ ਭੱਜ ਵੀ ਰਹੇ ਆ, ਬਾਰਡਰ ਤੇ ਆ ਰਹੇ ਹੈਗੇ ਆ, ਆਪਾਂ ਦੇਖਿਆ ਹੀ ਆ। ਪਿਛਲੇ ਸਮੇਂ ਦੇ ਵਿੱਚ USA ਨੇ ਸੈਂਕਸ਼ਨਸ ਜਿਹੜੀਆਂ ਆ ਵੈਨਜ਼ੂਏਲਾ ਦੇ ਉੱਤੇ ਲਾਈਆਂ ਹੈਗੀਆਂ। ਇਹ ਜਿਹੜਾ ਜਹਾਜ਼ ਆ ਡਿਸੋਲਟ ਫਾਲਕਨ 900, ਇਹਨੂੰ 13 ਮਿਲੀਅਨ ਦੇ ਕਰੀਬ ਇਹਦੀ ਕੀਮਤ ਦੱਸੀ ਜਾਂਦੀ ਆ। ਪਿਛਲੇ ਦਿਨਾਂ 'ਚ ਡੋਮਿਨਿਕ ਰਿਪਬਲਿਕ ਦੇ ਵਿੱਚ ਇਹ ਜਹਾਜ਼ ਸੀਗਾ ਜਿੱਥੋਂ US ਦੇ ਆਫੀਸ਼ੀਅਲਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ। ਇਹ ਸਾਰੇ ਕਬਜ਼ੇ 'ਚ ਲੈਣ ਵਾਲੀਆਂ ਏਜੰਸੀਆਂ 'ਚ ਹੋਮਲੈਂਡ ਸਿਕਿਉਰਿਟੀ, ਕਮਰਸ ਏਜੰਟਸ, ਬਿਊਰੋ ਆਫ ਇੰਡਸਟਰੀ ਸਿਕਿਉਰਿਟੀ ਤੇ ਜਸਟਿਸ ਡਿਪਾਰਟਮੈਂਟ ਇਨਵੋਲਵ ਸੀਗੇ। ਕਹਿੰਦੇ ਵੀ ਸੈਂਕਸ਼ਨਸ ਲੱਗੀਆਂ ਸੀ। ਇਹ ਸੈਂਕਸ਼ਨ ਦੇ ਦੌਰਾਨ ਇਹ ਜਿਹੜਾ ਜਹਾਜ਼ ਆ ਵੈਨਜ਼ੂਏਲਾ ਵੱਲੋਂ ਖਰੀਦਿਆ ਗਿਆ ਸੀ, ਇਸ ਕਰਕੇ ਜਿਹੜਾ ਇਸ ਨੂੰ ਕਬਜ਼ੇ ਦੇ ਵਿੱਚ ਲਿਆ ਹੈਗਾ ਆ। ਹਾਲਾਂਕਿ ਜਹਾਜ਼ ਫਲੋਰੀਡਾ 'ਚ ਪਹੁੰਚਣ ਤੋਂ ਬਾਅਦ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਵੈਨਜ਼ੂਏਲਾ ਜਿਹੜਾ ਆ ਉਹ ਇਸ ਦੀ ਕੋਰਟ ਦੇ ਵਿੱਚ ਜਿਹੜੀ ਆ ਫਾਈਟ ਕਰ ਸਕਦਾ ਹੈਗਾ। ਜੀ ਬਿਲਕੁਲ। ਇਹ ਬੜੀ ਵੈਸੇ ਹੈਰਾਨੀ ਵਾਲੀ ਜਿਹੜੀ ਗੱਲ ਬਣੀ ਆ। ਵੈਨੇਜ਼ੁਏਲਾ ਉਹ ਅਜਿਹਾ ਮੁਲਕ ਆ ਹਰਜੋਤ ਸਿੰਘ ਜੀ, ਜਿੱਥੇ ਕੁਦਰਤੀ ਭੰਡਾਰ ਬਹੁਤ ਹੀ ਜ਼ਿਆਦਾ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਉੱਥੇ ਗਰੀਬੀ, ਭੁੱਖਮਰੀ ਤੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ। ਨਿਕੋਲਸ ਮੈਡੂਰੋ ਇੱਕ ਵਾਰੀ ਫੇਰ ਆਪਣੇ ਆਪ ਨੂੰ ਉਸਨੇ ਇਲੈਕਸ਼ਨਾਂ ਦੇ ਵਿੱਚ ਜੇਤੂ ਘੋਸ਼ਿਤ ਕਰ ਦਿੱਤਾ ਆ। ਤੇ ਉਹ ਆਲਦੋ ਜਿਹੜੇ ਵਿਰੋਧੀ ਧਿਰ ਵਾਲੇ ਕਹਿੰਦੇ ਆ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਧੱਕਾ ਜਿਹੜਾ ਉਹ ਹੋਇਆ ਆ। ਸੋ ਡੋਮਿਨਿਕਨ ਰਿਪਬਲਿਕ ਦੇ ਵਿੱਚ US ਨੇ ਇਸ ਦੇ ਜਹਾਜ਼ ਨੂੰ ਕਿਉਂ ਆਪਣੇ ਕਬਜ਼ੇ 'ਚ ਲਿਆ, ਉਸ ਦੇ ਬਾਰੇ ਹਾਲ ਦੀ ਘੜੀ ਤਾਂ ਬੁੱਲ ਅਮਰੀਕਾ ਦੇ ਜਿਹੜੇ ਆ ਉਹ ਸੀਤੇ ਗਏ ਨੇ। ਵੈਨੇਜ਼ੁਏਲਾ ਦੇ ਵਿੱਚ ਗੜਬੜੀ ਦੇ ਕਰਕੇ ਉੱਥੋਂ ਦੇ ਲੋਕ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਅਮਰੀਕਾ ਵੱਲ ਨੂੰ ਉਹਨਾਂ ਦਾ ਦਾਖਲਾ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਹੋਇਆ ਆ। ਕੀ ਅਮਰੀਕਾ ਉੱਥੇ ਤਖਤਾ ਪਲਟ ਕੇ ਉੱਥੋਂ ਦੇ ਹਾਲਾਤ ਸੁਧਾਰ ਕੇ ਲੋਕਾਂ ਦਾ ਇੱਥੇ ਪਲਾਇਨ ਘਟਾਉਣ ਬਾਰੇ ਇਹ ਜਿਹੜਾ ਸੋਚ ਰਹੇ ਆ। ਬਾਕੀ ਨਾਲ ਦੇ ਨਾਲ ਇੱਕ ਐਂਗਲ ਇਹ ਵੀ ਆ ਵੀ ਮੈਡੂਰੋ ਦੀ ਰੂਸ ਦੇ ਨਾਲ ਨੇੜਤਾ ਵੱਧਦਾ। ਪਿਛਲੇ ਸਮਿਆਂ ਦੇ ਵਿੱਚ ਇਹ ਵੀ ਰਿਪੋਰਟਸ ਆਉਂਦੀਆਂ ਰਹੀਆਂ ਵੀ ਨਿਕੋਲਸ ਮੈਡੂਰੋ ਦੇ ਮੁਲਕ ਵੈਨੇਜ਼ੁਏਲਾ ਦੇ ਵਿੱਚ ਇੱਕ ਜਿਹੜਾ ਫੌਜੀ ਕੈਂਪ ਜਾਂ ਫੌਜੀ ਇੱਕ ਸ਼ਰਨਗਾਹ ਜਿਹੜੇ ਰੂਸ ਵਾਲੇ ਜਾਂ ਚੀਨ ਵਾਲੇ ਆ ਉਹ ਬਣਾਉਣ ਨੂੰ ਫਿਰਦੇ ਆ, ਜਿਸ ਦੇ ਉਲਟਾ ਬਿਲਕੁਲ ਅਮਰੀਕਾ, ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਵੀ ਕਿਸੇ ਉਹਨਾਂ ਦੇ ਦੁਸ਼ਮਣ ਮੁਲਕ ਦੀ ਜਿਹੜੀ ਫੌਜੀ ਜਿਹੜੀ ਸ਼ਰਨਗਾਹ ਆ ਉਹ ਉੱਥੇ ਬਣੀ ਹੋਵੇ, ਜਿੱਥੋਂ ਬਾਅਦ ਦੇ ਵਿੱਚ ਰੱਬ ਨਾ ਕਰੇ ਜੇ ਅਮਰੀਕਾ ਨਾਲ ਹਮਲਾ ਹੁੰਦਾ ਆ ਜਾਂ ਅਮਰੀਕਾ ਦੇ ਨਾਲ ਲੜਾਈ ਲੱਗਦੀ ਹੈ ਤੇ ਉਹਨਾਂ ਨੂੰ ਉੱਥੇ ਮੌਕਾ ਜਿਹੜਾ ਉਹ ਮਿਲੇ। ਹੁਣੇ ਫੈਡਰਲ ਏਜੰਸੀਜ਼ ਨੇ ਜਿਹੜਾ ਉਹ ਦੱਸਿਆ ਵੀ HSI ਉਹਨਾਂ ਨੇ ਕਿਹਾ ਵੀ ਵੈਨੇਜ਼ੁਏਲਾ ਸਰਕਾਰ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਬਹੁਤ ਜ਼ਿਆਦਾ ਕੰਸਰਨ ਨੇ। ਪਿਛਲੇ ਸਾਲਾਂ ਦੇ ਵਿੱਚ HSI ਦੇ ਦੁਆਰਾ $2 ਬਿਲੀਅਨ ਦੀ ਜਿਹੜੀ ਵੈਨੇਜ਼ੁਏਲਾ ਗਵਰਨਮੈਂਟ ਦੇ ਰਿਸੋਰਸਿਸ ਨੂੰ ਜਿਹੜਾ ਡਿਸਰਪਟ ਕੀਤਾ ਗਿਆ ਆ। ਕਹਿੰਦੇ ਵੀ ਸੀਜ਼ਰਸ ਹੋਏ ਆ, ਬੈਂਕ ਖਾਤੇ ਫਰੀਜ਼ ਕੀਤੇ ਗਏ ਆ, ਬੈਂਕ ਅਕਾਊਂਟ ਲਿਕਵਿਡੇਟ ਵੀ ਕੀਤੇ ਗਏ ਹੈਗੇ ਆ। ਸੋ 2020 ਦੇ ਵਿੱਚ US ਡਿਪਾਰਟਮੈਂਟ ਆਫ ਜਸਟਿਸ ਨੇ ਨਿਕੋਲਸ ਮੈਡੂਰੋ ਨੂੰ ਚਾਰਜ ਕੀਤਾ ਸੀ। ਉਸ ਦੇ ਨਾਲ 14 ਹੋਰ ਜਿਹੜੇ ਸਾਬਕਾ ਜਿਹੜੇ ਵੈਨੇਜ਼ੁਏਲਾ ਦੇ ਅਧਿਕਾਰੀ ਆ, ਨਾਰਕੋ ਟੈਰਰਿਜ਼ਮ, ਡਰੱਗ ਟ੍ਰੈਫਿਕਿੰਗ ਤੇ ਕਰਪਸ਼ਨ ਦੇ ਮਾਮਲਿਆਂ ਦੇ ਵਿੱਚ। ਕਿਤੇ ਇਹ ਨਾ ਲੱਗਾ ਹੋਵੇ ਵੀ ਸ਼ਾਇਦ ਨਿਕੋਲਸ ਮੈਡੂਰੋ ਡੋਮਿਨਿਕਨ ਰਿਪਬਲਿਕ 'ਚ ਆ ਤੇ ਇਸ ਨੂੰ ਹੀ ਉਹਨਾਂ ਨੇ ਗ੍ਰਿਫਤਾਰ ਕਰਨਾ ਹੋਵੇ, ਪਰ ਉਹ ਵਿੱਚ ਨਹੀਂ ਸੀ। ਪਰ ਉਸ ਦਾ ਜਿਹੜਾ ਜਹਾਜ਼ ਆ ਉਹ ਜ਼ਰੂਰ ਜਿਹੜਾ ਉਹ ਆਪਣੇ ਕਬਜ਼ੇ 'ਚ ਲੈ ਲਿਆ ਆ ਅਮਰੀਕਾ ਵਾਲਿਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ US ਬਾਰਡਰ ਪਾਲਿਸੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਕੈਂਪ ਆ ਉਹ ਕਹਿੰਦੇ ਪਈ ਹੁਣ ਮੈਕਸੀਕੋ ਦੀ ਕੈਪੀਟਲ ਤੋਂ ਹੰਡਰਡਸ ਆਫ ਮੀਲ ਅਵੇ ਜਿਹੜੇ ਆ ਉੱਥੇ ਲਾਏ ਜਾ ਰਹੇ ਹੈਗੇ ਆ। ਜਿਸ ਤਰ੍ਹਾਂ ਆਪਾਂ ਪਹਿਲੀ ਖਬਰ ਦੇ ਵਿੱਚ ਸਾਂਝਾ ਕੀਤਾ ਸੀ, ਬਹੁਤ ਸਾਰੇ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਅਮਰੀਕਾ ਨੂੰ ਬਾਰਡਰ ਕ੍ਰਾਸ ਕਰਕੇ ਪਹੁੰਚਣਾ ਚਾਹੁੰਦੇ ਆ ਉਹ ਵੈਨਜ਼ੂਏਲਾ ਮੂਲ ਦੇ ਲੋਕ ਹੈਗੇ ਆ। ਇੱਕ ਐਸੋਸੀਏਟਡ ਪ੍ਰੈਸ ਇਹਨੂੰ ਰਿਪੋਰਟ ਕਰ ਰਿਹਾ ਹੈਗਾ, ਕਹਿੰਦੇ ਭਈ ਲੋਪੇਜ਼ ਨਾਮ ਦਾ 20 ਸਾਲਾਂ ਦਾ ਵੈਨਜ਼ੂਏਲਾ ਮਾਈਗ੍ਰੈਂਟ ਜੋ ਮੈਕਸੀਕੋ ਸਿਟੀ ਦੇ ਵਿੱਚ ਆ, ਉਹ ਕਹਿੰਦਾ ਵੀ ਮੈਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕਿਆ ਆ ਕ੍ਰਾਸ ਕਰਨ ਦੀ, ਤੇ ਹੁਣ ਫਾਈਨਲੀ ਜਿਹੜੀ ਆ ਉਹਨੂੰ ਪੋਲੀਟੀਕਲ ਅਸਾਈਲਮ ਦੀ ਜਿਹੜੀ ਅਪਾਇੰਟਮੈਂਟ ਆ ਉਹ ਮਿਲੀ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ USA ਨੂੰ ਆਉਣਾ ਚਾਹੁੰਦੇ ਹੈਗੇ ਆ। ਉਹ ਮੈਕਸੀਕੋ ਦੀ ਰਾਜਧਾਨੀ ਦੇ ਵਿੱਚ ਜਿਹੜਾ ਸਦਰਨ ਮੋਸਟ ਪੁਆਇੰਟ ਆ
ਉੱਥੇ ਰਹਿ ਰਹੇ ਹੈਗੇ ਆ, ਤੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੀ ਜਿਹੜੀ ਐਪ ਆ ਉਹਦੇ ਰਾਹੀਂ, ਤਾਂ ਕਿ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਆ ਉਹ ਦਿੱਤਾ ਜਾਵੇ। ਜੂਨ ਮਹੀਨੇ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਵੀ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਉਹ ਮਾਈਗ੍ਰੈਂਟਸ ਦੇ ਉੱਤੇ ਲਾਉਣ ਜਾ ਰਹੇ ਆ, ਜੋ ਲੋਕ ਅਸਾਈਲਮ ਲੈਣਾ ਚਾਹੁੰਦੇ ਹੈਗੇ ਆ। ਤੇ ਐਪ ਜਿਹੜੀ ਆ ਉਹ ਇੱਕੋ ਹੀ ਇੱਕ ਸਾਧਨ ਬਣਿਆ ਸੀ ਸਦਰਨ ਬਾਰਡਰ ਦੇ ਉੱਤੇ, ਜਿੱਥੇ ਉਹ ਐਪ ਦੇ ਰਾਹੀਂ ਅਪਾਇੰਟਮੈਂਟ ਬਣਾ ਸਕਦੇ ਆ, ਤੇ ਫਿਰ ਉਹਨਾਂ ਦੀ ਕਸਟਮ ਵਾਲਿਆਂ ਨਾਲ ਇੰਟਰਵਿਊ ਹੁੰਦੀ ਆ, ਤੇ ਉਹ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਆ। ਵੀ ਜੇ ਉਹਨਾਂ ਨੂੰ ਲੱਗੇ ਵੀ ਹਾਂ ਉਹਨਾਂ ਦੇ ਜਿਹੜੇ ਕੇਸ ਆ ਉਹ ਰੀਜ਼ਨੇਬਲ ਆ, ਸੱਚਮੁੱਚ ਹੀ ਉਹਨਾਂ ਦੀ ਪ੍ਰੋਸੀਕਿਊਸ਼ਨ ਜਿਹੜੀ ਆ ਆਪਣੇ ਮੁਲਕ ਦੇ ਵਿੱਚ ਹੋ ਰਹੀ ਹੈਗੀ ਆ। US ਅਸਾਈਲਮ ਪਾਲਿਸੀ ਤੇ ਜਿਓਗ੍ਰਾਫਿਕ ਲਿਮਿਟਸ, ਇਹ ਸਾਰੇ ਜਿਹੜੀਆਂ ਇਨਕੈਪਮੈਂਟਸ ਬਣੀਆਂ ਹੋਈਆਂ ਮੈਕਸੀਕੋ ਦੀ ਰਾਜਧਾਨੀ 'ਚ, ਉਹ ਮੇਨ ਰੀਜ਼ਨ ਹੈਗਾ। ਤੇ ਕਹਿੰਦੇ ਹਫ਼ਤੇ ਨਹੀਂ ਮਹੀਨਾ ਬੱਧੀ ਲੋਕ ਆ ਉਹ ਇਹਨਾਂ ਜਿਹੜੇ ਟੈਂਟ ਸਿਟੀਜ਼ ਬਣਾਏ ਹੋਏ ਆ ਉਹਨਾਂ ਦੇ ਵਿੱਚ ਰਹਿ ਕੇ ਵੇਟ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਅਮਰੀਕੀ ਇਜ਼ਰਾਈਲੀ ਇੱਕ ਜਿਹੜਾ ਹੌਸਟੇਜ ਸੀਗਾ ਹਮਾਸ ਦੇ ਕਬਜ਼ੇ ਦੇ ਵਿੱਚ, ਉਸ ਦੀ ਮੌਤ ਹੋ ਗਈ ਆ। 6 ਇਨਫੈਕਟ ਜਿਹੜੇ ਹੌਸਟੇਜਸ ਦੀ ਮੌਤ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਵਿੱਚ ਕਹਿੰਦੇ ਵੀ ਸਲਾਬ ਜਨ ਸਲਾਬ ਲੋਕਾਂ ਦਾ ਸੜਕਾਂ ਦੇ ਉੱਤੇ ਉਤਰ ਆਇਆ ਆ। ਦੋਸ਼ ਲਾ ਰਹੇ ਆ ਉਹ ਨਿਤਨਿਆਹੂ ਦੇ ਉੱਤੇ ਵੀ ਉਹ ਆਪਣੇ ਅੜੀਅਲ ਰਵੱਈਏ ਦੇ ਕਰਕੇ ਕੋਈ ਡੀਲ ਨਹੀਂ ਬਣਾ ਰਿਹਾ, ਜਿਸ ਕਰਕੇ ਹੌਸਟੇਜਸ ਨੂੰ ਬਚਾਉਣਾ ਨਾਮੁਮਕਿਨ ਬਣਿਆ ਹੈਗਾ ਆ। ਉਧਰ ਇਜ਼ਰਾਈਲ ਦੀ ਜਿਹੜੀ ਲੇਬਰ ਯੂਨੀਅਨ ਆ, ਉਹਨਾਂ ਨੇ ਹੌਸਟੇਜ ਦੇ ਲਈ ਐਕਸ਼ਨ ਦੀ ਜਿਹੜੀ ਉਹ ਮੰਗ ਨਾਲ ਕੀਤੀ ਆ। ਉਹਨਾਂ ਨੇ ਕਿਹਾ ਵੀ ਅਸੀਂ ਇਜ਼ਰਾਈਲੀ ਇਕੋਨਮੀ ਨੂੰ ਸ਼ਟ ਡਾਊਨ ਕਰ ਦੇਵਾਂਗੇ, ਬੰਦ ਕਰ ਦੇਵਾਂਗੇ, ਜੇ ਨੇਤਨਿਆਹੂ ਇਹ ਡੀਲ ਨਹੀਂ ਬਣਾਉਂਦਾ। ਉਧਰ ਬਾਈਡਨ ਹੋਣਾ ਨੇ ਵੀ ਜਿਹੜਾ ਨੇਤਨਿਆਹੂ ਦੇ ਉੱਤੇ ਨਜ਼ਲਾਂ ਝਾੜਦੇ ਹੋਏ ਕਿਹਾ ਵੀ ਇਹਦੇ ਕਰਕੇ ਇਸ ਟਾਈਮ ਡੀਲ ਨਹੀਂ ਬਣ ਰਹੀ ਹੈਗੀ। ਪ੍ਰੋਟੈਸਟਰਸ ਮੰਗ ਕਰ ਰਹੇ ਆ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਿਆਹੂ ਤੋਂ ਵੀ ਉਹਨੇ ਹੌਸਟੇਜਸ ਨੂੰ ਬਚਾਉਣ ਦੀ ਖਾਤਰ ਜਿਹੜੇ ਸਹੀ ਕਦਮ ਆ ਉਹ ਨਹੀਂ ਚੱਕੇ, ਤੇ ਕਹਿੰਦੇ ਵੀ ਇਸ ਦੇ ਉੱਤੇ ਹੁਣ ਲਗਾਤਾਰ ਦਬਾਅ ਜਿਹੜਾ ਉਹ ਬਣਦਾ ਜਾ ਰਿਹਾ ਆ ਵੀ ਹਮਾਸ ਦੇ ਨਾਲ ਸੀਜ਼ ਫਾਇਰ ਜਿਹੜੇ ਉਹ ਕੀਤਾ ਜਾਵੇ। 3 ਜਿਹੜੇ ਹੌਸਟੇਜਸ ਮਰੇ ਆ ਉਹਨਾਂ ਦੇ ਵਿੱਚ ਇੱਕ ਇਜ਼ਰਾਈਲੀ ਅਮਰੀਕਨ ਹਰਸ਼ ਗੋਲਡਬਰਗ ਪੋਲਿਨ ਨਾਂ ਦਾ ਜਿਹੜਾ ਉਹ ਬੰਦਾ ਆ। ਕਹਿੰਦੇ ਵੀ ਉਹ ਉਸ ਦੀ ਉਮੀਦ ਸੀਗੀ ਵੀ ਜੇ ਇਹ ਸੀਜ਼ ਫਾਇਰ ਡੀਲ ਬਣਦੀ ਆ ਤਾਂ ਇਸ ਨੂੰ ਛੱਡ ਦਿੱਤਾ ਜਾਣਾ ਸੀਗਾ, ਪਰ ਜਿਹੜੀ ਡੀਲ ਆ ਉਹ ਕਿਸੇ ਵੀ ਤਣ ਪੱਤਣ ਨਹੀਂ ਲੱਗ ਰਹੀ। ਇਜ਼ਰਾਈਲ ਦੇ ਦੁਆਰਾ ਹਜ਼ਬੁੱਲਾ ਦੇ ਕਮਾਂਡਰ ਤੇ ਹਮਾਸ ਦਾ ਜਿਹੜਾ ਲੀਡਰ ਆ ਕੇ ਉੱਥੇ ਉਹਨਾਂ ਦੇ ਨਾਲ ਨੈਗੋਸ਼ੀਏਟ ਕਰ ਰਿਹਾ ਸੀ, ਉਸ ਨੂੰ ਮਾਰੇ ਜਾਣ ਤੋਂ ਬਾਅਦ ਦੇ ਵਿੱਚ ਦੂਜੀ ਵਾਰ ਬਣਨ ਵਾਲੀ ਜਿਹੜੀ ਡੀਲ ਆ ਉਹ ਕਿਸੇ ਵੀ ਤਣ ਪੱਤਣ ਨਹੀਂ ਲੱਗੀ। ਮਰਨ ਵਾਲੇ ਦੀ ਜਿਹੜੀ ਮਾਂ ਆ, ਉਸ ਨੇ ਕਿਹਾ ਵੀ ਮੈਂ ਉਮੀਦ ਕਰਦੀ ਹਾਂ ਵੀ ਮੇਰੇ ਮੁੰਡੇ ਦੀ ਜਿਹੜੀ ਮੌਤ ਆ ਉਹ ਇੱਕ ਟਰਨਿੰਗ ਪੁਆਇੰਟ ਹੋਵੇ ਤੇ ਕਿਸੇ ਪਾਸੇ ਇਹ ਜਿਹੜੀ ਡੀਲ ਆ ਉਹ ਲੱਗ ਸਕੇ। ਇਜ਼ਰਾਈਲੀ ਪ੍ਰੈਜ਼ੀਡੈਂਟ ਉਹ ਕਹਿੰਦੇ ਵੀ ਉਸ ਦੀ ਮੌਤ ਦੇ ਵੇਲੇ ਜਿਹੜਾ ਦਫਨਾਉਣ ਵੇਲੇ ਜਾਂ ਜੋ ਵੀ ਉਹਨਾਂ ਦਾ ਅਖੀਰਲੀ ਰਵਾਇਤਾਂ ਆ, ਉੱਥੇ ਜਦੋਂ ਪਹੁੰਚਿਆ ਤਾਂ ਉਸਨੇ ਮਾਫੀ ਜਿਹੜੀ ਆ ਉਹ ਮੰਗੀ ਅਤੇ ਉਸਨੇ ਕਿਹਾ ਵੀ ਮੈਨੂੰ ਫਰਗਿਵ ਕਰ ਦਿਓ, ਮਾਫ ਕਰ ਦਿਓ। ਜਿਹੜੇ ਅਮਰੀਕਨ ਇਜ਼ਰਾਈਲੀ ਹੌਸਟੇਜ ਹਰਸ਼ ਗੋਲਡਬਰਗ ਪੋਲੈਂਡ ਦੀ ਜਿਹੜੀ ਉਸ ਦੇ ਵਿੱਚ ਮੌਤ ਹੋਈ ਆ। ਹੈਰਜ਼ੋਗ ਇਹ ਪ੍ਰੈਜ਼ੀਡੈਂਟ ਨੇ ਇਜ਼ਰਾਈਲ ਦੇ, ਆਈਸੈਕ ਹੈਜ਼ਰੋਲ, ਉਹਨਾਂ ਨੇ ਇਹਨਾਂ ਦੇ ਪਰਿਵਾਰ ਤੋਂ ਜਿਹੜੀ ਹੁਣ ਜਿਹੜੀ ਖਿਮਾ ਜਾਚਨਾ ਜਿਹੜੀ ਉਹ ਮੰਗੀ ਹੈਗੀ ਆ। ਸੋ ਇਸ ਟਾਈਮ ਹਾਲਾਤ ਉੱਥੇ ਦੇ ਕੋਈ ਬਾੜੇ ਚੰਗੇ ਨਹੀਂ ਆ। ਆਲਦੋ ਦੇਖੋ ਹਰਜੋਤ ਸਿੰਘ ਜੀ, ਇੱਥੇ ਇਜ਼ਰਾਈਲ ਵਾਲੇ ਪਾਸਿਓਂ ਇੱਕ ਵੀ ਜਾਣੇ ਦੀ ਹੌਸਟੇਜ ਦੀ ਮੌਤ ਹੁੰਦੀ ਹੈ ਤਾਂ ਕਿੰਨੀਆਂ ਜਿਹੜੀਆਂ ਨਿਊਜ਼, ਕਿੰਨੀਆਂ ਜਿਹੜੀਆਂ ਰਿਪੋਰਟਸ ਉਹ ਆਪਣੇ ਸਾਹਮਣੇ ਆਉਂਦੀਆਂ ਆ, ਜਦ ਕਿ ਆਪਾਂ ਗਾਜ਼ਾ ਦੇ ਵਿੱਚ ਦੇਖ ਰਹੇ ਹਾਂ ਜਿੱਥੇ ਕਿ ਇਸ ਟਾਈਮ ਅਣਮਨੁੱਖੀ ਵਰਤਾਰਾ ਲਗਾਤਾਰ ਚੱਲ ਰਿਹਾ ਆ। ਚਾਹੇ ਲੜਾਈ ਉਹਨਾਂ ਦੀ ਹਮਾਸ ਦੇ ਨਾਲ ਆ, ਉਹਨਾਂ ਨੂੰ ਉਹ ਅੱਤਵਾਦੀ ਮੰਨਦੇ ਨੇ, ਚਾਹੇ ਜੋ ਵੀ ਕਹਿੰਦੇ ਆ ਉਹ ਉਹਨਾਂ ਨੂੰ ਖਾੜਕੂ ਮੰਨਦੇ ਨੇ, ਜਿੱਦਾਂ ਵੀ ਜੋ ਵੀ ਹਾਲਾਤ ਨੇ, ਪਰ ਆਮ ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਉਹ ਪਿਸ ਰਹੇ ਨੇ। 40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ। ਇਸ ਟਾਈਮ 3 ਲੱਖ ਤੋਂ ਵੱਧ ਜਿਹੜੇ ਬੱਚਿਆਂ ਨੇ ਜਿਨ੍ਹਾਂ ਨੇ ਪੜ੍ਹਾਈ ਕਰਨੀ ਸੀ, ਉਹ ਵੱਖ-ਵੱਖ ਕੈਂਪਾਂ ਦੇ ਵਿੱਚ ਕਦੀ ਇੱਧਰ ਕਦੀ ਉੱਧਰ ਟੱਪਰਵਾਸੀ ਜਿਹੜੇ ਆ ਉਹ ਪਰਿਵਾਰ ਉੱਥੇ ਦੇ ਬਣੇ ਪਏ ਆ। ਬੀਬੀਆਂ ਦੇ ਹਾਲਾਤ ਵੀ ਉੱਥੇ ਕੋਈ ਬਾੜੇ ਚੰਗੇ ਨਹੀਂ ਆ। ਦਵਾ ਦਾਰੂ, ਰਾਸ਼ਨ ਪਾਣੀ, ਇਸ ਦੀ ਜਿਹੜੀ ਦੁਬਿਧਾ ਆ ਉਹ ਅਜੇ ਤੱਕ, ਉਸ ਦੀ ਜਿਹੜੀ ਸਮੱਸਿਆ ਆ ਅਜੇ ਤੱਕ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀ ਆ। ਤੇ ਇਜ਼ਰਾਈਲ ਦੇ ਵਿੱਚ ਹੁਣ ਲੋਕ ਖਾਸਾ ਦਬਾਅ ਪਾ ਰਹੇ ਆ ਨਿਤਨਿਆਹੂ ਦੇ ਉੱਤੇ ਵੀ ਭਾਈ
ਡੀਲ ਬਣਾ ਤਾਂ ਜੋ ਜਿਹੜੇ ਹੌਸਟੇਜ ਅਜੇ ਵੀ ਹਮਾਸ ਦੇ ਅੰਡਰ ਆ ਉਹਨਾਂ ਨੂੰ ਬਚਾਇਆ ਜਾ ਸਕੇ, ਉਹਨਾਂ ਨੂੰ ਛਡਾਇਆ ਜਾ ਸਕੇ। BBC ਦੇ ਮੁਤਾਬਕ US ਦੇ ਪ੍ਰੈਜ਼ੀਡੈਂਟ ਤੇ ਕਮਲਾ ਹੈਰਿਸ ਨੈਗੋਸ਼ੀਏਟਰਸ ਨੂੰ ਸਿਚੁਏਸ਼ਨ ਰੂਮ ਦੇ ਵਿੱਚ ਵੀ ਮਿਲੇ ਹੈਗੇ ਆ ਪਿਛਲੇ ਹਫਤੇ ਤੇ ਵੀਕਐਂਡ ਦੇ ਦੌਰਾਨ ਵੀ। ਕਹਿੰਦੇ ਵੀ ਉਹਨਾਂ ਨੇ ਕਲੀਅਰਲੀ ਕਿਹਾ ਵੀ ਜਿਹੜਾ ਮਿਸਟਰ ਨੈਤਨਯਾਹੂ ਆ, ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ, ਉਹ ਕੁਛ ਜਿਹੜਾ ਆ ਉਹਦਾ ਇਰਾਦਾ ਸਹੀ ਨਹੀਂ ਹੈਗਾ ਡੀਲ ਬਣਾਉਣ ਲਈ। ਹਾਲਾਂਕਿ ਹਮਾਸ ਦੇ ਉੱਤੇ ਵੀ ਉਹਨੇ ਕਾਫੀ ਜਿਹੜਾ ਪ੍ਰੈਸ਼ਰ ਆ ਬਣਾਇਆ ਹੋਇਆ। US, ਕਤਰ ਤੇ ਈਜਿਪਟ ਪਿਛਲੇ ਕਈ ਮਹੀਨਿਆਂ ਤੋਂ ਇਹ ਡੀਲ ਬਣਾਉਣ ਦੇ ਵਿੱਚ ਲੱਗੇ ਹੋਏ ਆ ਤਾਂ ਕਿ ਸੀਜ਼ ਫਾਇਰ ਉੱਥੇ ਹੋ ਸਕੇ, ਹੋਸਟੇਜਸ ਜਿਹੜੇ ਆ ਉਹਨਾਂ ਨੂੰ ਛੱਡਿਆ ਜਾ ਸਕੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹਮਾਸ ਨੂੰ ਵੀ ਪਹਿਲਾਂ ਜਿਹੜਾ ਕਾਫੀ ਕ੍ਰਿਟੀਸਾਈਜ਼ ਕੀਤਾ ਸੀ। ਦੂਸਰੇ ਪਾਸੇ ਇਜ਼ਰਾਈਲ ਦੇ ਵਿੱਚ ਬਹੁਤ ਵੱਡੀ ਜਿਹੜੀ ਸਟ੍ਰਾਈਕ ਆ ਉਹ ਹੋਈ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉਤਰੇ ਆਏ ਵੀ ਜਿਹੜੀ ਸੀਜ਼ ਫਾਇਰ ਆ ਉਹ ਇਮੀਡੀਏਟਲੀ ਹੋਣੀ ਚਾਹੀਦੀ ਹੈਗੀ ਆ। ਨੇਤਨਯਾਹੂ ਵਾਰ-ਵਾਰ ਇਹੀ ਕਹਿੰਦਾ ਆ ਵੀ ਕਹਿੰਦਾ ਵੀ ਮੈਂ ਹਮਾਸ ਨੂੰ ਖਤਮ ਕਰਨਾ ਹੈਗਾ, ਪਰ ਉੱਥੇ ਦੇ ਜਿਹੜੇ ਆਪੋਜੀਸ਼ਨ ਦੇ ਲੀਡਰ ਹੈਗੇ ਆ ਉਹ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਹਾਜ਼ਰ ਵੀ ਹੋਏ। ਅਮਰੀਕਨ ਇਜ਼ਰਾਈਲੀ ਹੋਸਟੇਜ ਜਿਸ ਦੀ ਮੌਤ ਹੋ ਗਈ ਸੀ, ਉਹਦੇ ਮਦਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਮੇਰੇ ਮੁੰਡੇ ਦੀ ਮੌਤ ਤੋਂ ਬਾਅਦ ਇਹ ਇੱਕ ਟਰਨਿੰਗ ਪੁਆਇੰਟ ਹੈਗਾ ਆ ਤੇ ਮੈਂ ਕਹਿੰਦੀ ਵੀ ਅਰਦਾਸ ਕਰਦੀ ਆ ਵੀ ਜਿਹੜਾ ਸਿਚੁਏਸ਼ਨ ਆ ਇਸ ਤੇ ਕੰਟਰੋਲ ਹੋ ਜਾਵੇ ਛੇਤੀ ਤੋਂ ਛੇਤੀ, ਤਾਂ ਕਿ ਜਿਹੜੇ ਹੋਰ ਲੋਕ ਆ ਉਹ ਨਾ ਜਿਹੜੇ ਮੌਤ ਦੇ ਘਾਟ ਚੜ ਸਕਣ। ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ ਮਾਫੀ ਮੰਗੀ ਆ, ਜਿਸ ਦਾ ਤੁਸੀਂ ਦੱਸਿਆ ਹੀ ਹੈਗਾ ਲੋਕਾਂ ਤੋਂ, ਤੇ ਉਹਨਾਂ ਨੇ ਉਹ ਫਿਊਨਲ ਦੇ ਉੱਤੇ ਵੀ ਗਏ ਹੋਏ ਸੀਗੇ। ਜਿਹੜੇ ਬੱਚੇ ਆ ਗਾਜ਼ਾ ਦੇ ਵਿੱਚ ਉਹਨਾਂ ਦੀ ਸਿਚੁਏਸ਼ਨ ਬਹੁਤ ਇਸ ਟਾਈਮ ਬੈਡ ਹੈਗੀ ਆ। ਇਜ਼ਰਾਈਲ ਚ ਯੂਨੀਅਨਸ ਨੇ ਕਾਫੀ ਵੱਡਾ ਪ੍ਰੋਟੈਸਟ ਕੀਤਾ ਹੋਇਆ ਸੀ ਤੇ ਹੁਣ ਉੱਥੇ ਦੀ ਕੋਰਟ ਨੇ ਆਰਡਰ ਕੀਤਾ ਆ ਵੀ ਜਿਹੜੇ ਇਹ ਪ੍ਰੋਟੈਸਟ ਆ ਤੁਸੀਂ ਇਹਨਾਂ ਨੂੰ ਬੰਦ ਕਰੋ, ਤੇ ਉਹ ਜਿਹੜੇ ਇਜ਼ਰਾਈਲ ਦੇ ਯੂਨੀਅਨ ਦੇ ਲੋਕ ਹੈਗੇ ਆ, ਯੂਨੀਅਨ ਲਈ ਕੰਮ ਕਰਦੇ ਆ, ਉਹਨਾਂ ਨੇ ਜਿਹੜਾ ਆ ਉਸ ਕੋਰਟ ਦੇ ਆਰਡਰ ਨੂੰ ਮੰਨ ਲਿਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਮੌਕੇ ਜਿਹੜੀ ਖਬਰ ਆ ਰਹੀ ਆ ਜਰਮਨੀ ਤੋਂ। ਜਰਮਨੀ ਦੇ ਵਿੱਚ ਕਹਿੰਦੇ ਵੀ ਇਹ ਪਹਿਲੀ ਵਾਰੀ ਇਹ ਬ੍ਰੇਕਿੰਗ ਨਿਊਜ਼ ਹੀ ਉੱਥੋਂ ਆ ਰਹੀ ਆ। ਕਹਿੰਦੇ ਵੀ ਸ਼ਾਇਦ ਸਿਚੁਏਸ਼ਨ ਇੰਨੀ ਬੈਡ ਹੋਈ ਪਈ ਆ ਵੀ ਜਿਹੜਾ ਵੋਲਕਸਵੈਗਨ ਆ ਉਹ ਆਪਣੇ ਪਲਾਂਟਸ ਆ ਜਰਮਨੀ 'ਚ ਬੰਦ ਕਰ ਸਕਦਾ ਆ। 87 ਸਾਲ ਤੋਂ ਕਹਿੰਦੇ ਵੀ ਉੱਥੇ ਇਹ ਪਲਾਂਟ ਚੱਲ ਰਹੇ ਆ ਵੋਲਕਸਵੈਗਨ ਦੇ, ਤੇ ਕਹਿੰਦੇ ਵੀ ਇਸ ਟਾਈਮ ਇਹ ਸੋਚ ਵਿਚਾਰ ਚੱਲ ਰਹੀ ਆ। ਕਾਸਟ ਕੱਟਸ ਕਹਿੰਦੇ ਵੀ ਬਹੁਤ ਜ਼ਿਆਦਾ ਹੋਰ ਡੂੰਘੇ ਕੀਤੇ ਜਾ ਰਹੇ ਆ, ਤੇ ਚਾਈਨਾ ਦੀ ਇਲੈਕਟ੍ਰਿਕ ਵਹੀਕਲ ਮੇਕਰਸ ਤੋਂ ਆ ਰਹੀ ਜਿਹੜਾ ਕੰਪੀਟੀਸ਼ਨ ਆ ਉਸ ਦਾ ਸਾਹਮਣਾ ਇਸ ਟਾਈਮ ਗਲੋਬਲੀ ਜਿਹੜੀਆਂ ਮੋਟਰ ਕੰਪਨੀਆਂ ਆਟੋਮੇਕਰਸ ਆ ਉਹਨਾਂ ਤੋਂ ਕਰਨਾ ਔਖਾ ਹੋਇਆ ਪਿਆ ਆ। ਚਾਈਨਾ ਦੇ ਕੋਲ ਲਿਥੀਅਮ ਦੇ ਭੰਡਾਰ ਨੇ ਜਾਂ ਲਿਥੀਅਮ ਭੰਡਾਰਾਂ ਦੇ ਉੱਤੇ ਉਹਨਾਂ ਦਾ ਕਬਜ਼ਾ ਆ, ਜਿਸ ਕਰਕੇ ਉਹਨਾਂ ਨੂੰ ਬੈਟਰੀ ਜਿਹੜੀ ਬਣਾਉਣੀ ਆ ਸਭ ਤੋਂ ਸਸਤੀ ਪੈ ਰਹੀ ਆ। ਉਹਦੇ ਕਰਕੇ ਹੀ ਉਹਨਾਂ ਦੀਆਂ ਜਿਹੜੀਆਂ ਕਾਰਾਂ ਸਸਤੀਆਂ ਨੇ ਤੇ ਉਹਦੇ ਕਰਕੇ ਹੀ ਉਹ ਬਾਕੀ ਜਿਹੜੇ ਆਟੋਮੇਕਰਸ ਆ ਉਹਨਾਂ ਤੋਂ ਅੱਗੇ ਲੰਘ ਰਹੇ ਆ। ਅਮਰੀਕਾ ਦੇ ਵਿੱਚ ਵੀ ਇਲੈਕਟ੍ਰਿਕ ਗੱਡੀਆਂ ਦੀਆਂ ਕੀਮਤਾਂ ਲਗਾਤਾਰ ਜਿਹੜੇ ਡਿੱਗਣ ਦਾ ਕਾਰਨ ਇੱਕ ਚਾਈਨਾ ਤੋਂ ਆ ਰਹੇ ਜਿਹੜੀਆਂ ਗੱਡੀਆਂ ਆ ਉਹ ਇੱਕ ਜੋ ਬਣਿਆ ਪਿਆ ਆ। ਉਧਰ ਯੂਰਪੀਅਨ ਆਟੋਮੋਟਿਵ ਇੰਡਸਟਰੀ ਕਹਿੰਦੇ ਵੀ ਬੜੀ ਡਿਮਾਂਡਿੰਗ ਆ ਤੇ ਸਿਚੁਏਸ਼ਨ ਕਹਿੰਦੇ ਕੋਈ ਬਾੜੀ ਚੰਗੀ ਨਹੀਂ ਆ। ਵੋਲਕਸਵੈਗਨ ਦੇ ਜਿਹੜੇ ਗਰੁੱਪ ਦੇ CEO ਓਲੀਵਰ ਬਲੂਮ ਆ ਉਹਨਾਂ ਨੇ ਦੱਸਿਆ ਆ। ਵੋਲਕਸਵੈਗਨ ਨੇ ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ 11 ਬਿਲੀਅਨ ਡਾਲਰ ਦੀਆਂ ਕਟੌਤੀਆਂ ਜਿਹੜੀਆਂ ਉਹ ਕਰਦੀਆਂ ਆ ਕਿਉਂਕਿ ਉਹਨਾਂ ਦਾ ਮਾਰਕੀਟ ਸ਼ੇਅਰ ਚਾਈਨਾ 'ਚ ਬਹੁਤ ਜ਼ਿਆਦਾ ਲੂਜ਼ ਹੋਇਆ ਆ, ਤੇ ਉਹ ਕਹਿੰਦੇ ਵੀ ਸਭ ਤੋਂ ਵੱਡੀ ਮਾਰਕੀਟ ਸੀ ਉਹਨਾਂ ਦੀ ਆਪਣੀਆਂ ਗੱਡੀਆਂ ਵੇਚਣ ਵਾਲੀ। ਸੋ ਓਵਰਆਲ ਇਕਨੋਮੀ ਦੇ ਵਿੱਚ ਡਾਊਨ ਹੋਣਾ ਤੇ ਫਿਰ ਇਹਨਾਂ ਦੇ ਦੁਆਰਾ ਜਿਹੜਾ ਕਾਸਟ ਕਟਿੰਗ ਨੂੰ ਮੋਹਰੇ ਲਿਆਉਣ ਕਰਕੇ ਵੋਲਕਸਵੈਗਨ ਦਾ ਜਰਮਨੀ ਦਾ ਵੋਲਸਬਰਗ ਇਲਾਕੇ ਦੇ ਵਿੱਚ ਜਿਹੜਾ ਪਲਾਂਟ ਆ ਉਹ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਸਕਦਾ ਆ ਕਾਸਟ ਕਟਿੰਗ ਮੈਜਰਸ ਦੇ ਤਹਿਤ। ਜਰਮਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ ਬ੍ਰੇਕ ਤੋਂ ਪਹਿਲਾਂ। ਤੇ ਜਰਮਨ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜੀ ਫਾਰ ਰਾਈਟ ਪਾਰਟੀ ਆ ਉਹ ਇਲੈਕਸ਼ਨ ਜਿੱਤੀ ਹੈਗੀ। ਕਹਿੰਦੇ ਨਾਜ਼ੀਜ਼ ਤੋਂ ਬਾਅਦ ਪਹਿਲੀ ਵਾਰੀ ਇੰਨੀ ਜਿਹੜੀ ਫਾਰ ਰਾਈਟ ਪਾਰਟੀ ਆ, ਜਿਹੜੇ ਕਹਿੰਦੇ ਵੀ ਉੱਥੇ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ, ਟੋਟਲੀ ਬੰਦ ਹੋਣੀ ਚਾਹੀਦੀ ਆ, ਉਹ ਪਾਰਟੀ ਜਿੱਤ ਗਈ ਹੈਗੀ ਆ।
ਜਿਹਦੇ ਨਾਲ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਕਾਫੀ ਖਤਰਾ ਹੈਗਾ ਆ। ਕਹਿੰਦੇ ਭਈ ARD ਤੇ JDF ਜਿਨ੍ਹਾਂ ਦੇ ਪੋਲ ਆ ਰਹੇ ਹੈਗੇ ਜਰਮਨ ਦੇ ਵਿੱਚ, ਕਹਿੰਦੇ ਜਰਮਨ ਸਟੇਟ ਆਫ ਥੋਰਿੰਗੀਆ 31 ਤੋਂ ਲੈ ਕੇ 33% ਵੋਟ ਸ਼ੇਅਰ ਉਹਨਾਂ ਦਾ ਹੋਣ ਜਾ ਰਿਹਾ ਹੈਗਾ। ਸੈਕੰਡ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦਾ 24.5%, ਤੇ ਜਿਹੜੇ ਸ਼ੋਲਜ਼ ਹੈਗੇ ਆ ਜਿਹੜੇ ਉੱਥੇ ਦੇ ਚਾਂਸਲਰ ਆ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈਗੀ ਆ, ਉਹਨਾਂ ਦੇ ਕੋਲ ਸਿਰਫ 5% ਜਿਹੜੀਆਂ ਵੋਟਾਂ ਹੀ ਇਸ ਇਲੈਕਸ਼ਨ ਦੇ ਵਿੱਚ ਮਿਲੀਆਂ ਹੈਗੀਆਂ ਆ। ਸੋ ਕਹਿੰਦੇ ਭਈ ਜਰਮਨ ਦੇ ਲੋਕ ਪਿਛਲੇ ਸਮਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਐਂਟਰ ਹੋਏ ਆ, ਉੱਥੇ ਦੀ ਇਕਨੋਮੀ ਬੈਡ ਹੈਗੀ ਆ, ਇਸ ਨੂੰ ਲੈ ਕੇ ਬਹੁਤ ਔਖੇ ਆ। ਐਂਟੀ ਇਮੀਗ੍ਰੇਸ਼ਨ ਨੈਸ਼ਨਲਿਸਟ ਪਾਰਟੀ ਜਿਹੜੀ ਆ ਉਹ ਜਰਮਨ ਦੇ ਵਿੱਚ ਬਹੁਤ ਤੇਜ਼ੀ ਨਾਲ ਹੋਲਡ ਫੜਦੇ ਜਾ ਰਹੀ ਆ। ਹੋ ਸਕਦਾ ਕਹਿੰਦੇ ਵੀ ਸੈਂਟਰ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੀ ਸਰਕਾਰ, ਕਿਉਂਕਿ 12 ਮਹੀਨਿਆਂ ਨੂੰ ਇਲੈਕਸ਼ਨ ਹੋਣੀ ਆ, ਉਹ ਬਣ ਜਾਏ। ਜੀ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, 49ers ਦਾ ਜਿਹੜਾ ਫਸਟ ਰਾਊਂਡ ਪਿਕ ਸੀਗਾ ਵਾਈਡ ਰਿਸੀਵਰ ਰਿੱਕੀ ਪੀਅਰਸਨ, ਉਹਦੀ ਵੀਕਐਂਡ ਦੇ ਉੱਤੇ ਯੂਨੀਅਨ ਸਕੁਐਰ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਰੋਬਰੀ ਦੇ ਦੌਰਾਨ ਉਸ ਨੂੰ ਕਿਸੇ ਨੇ ਜਿਹੜੀ ਗੋਲੀ ਮਾਰ ਦਿੱਤੀ ਸੀ। ਬਚਾਅ ਹੋ ਗਿਆ ਉਸਦਾ, ਬਾਲ ਜਿਹੜਾ ਉਹ ਬਚ ਗਿਆ। ਉਹਦੀ ਮਾਂ ਨੇ ਜਿਹੜੀ ਆ ਉਹ ਪੋਸਟ ਪਾ ਕੇ ਐਰਨ ਪੀਅਰਸਨ ਨੇ ਜਿਹੜਾ ਉਹ ਦੱਸਿਆ ਵੀ ਗੋਲੀ ਉਹਦੀ ਛਾਤੀ ਦੇ ਵਿੱਚ ਵੱਜੀ ਤੇ ਪਿੱਛੋਂ ਦੀ ਪਾਰ ਹੋ ਗਈ, ਪਰ ਕਿਸੇ ਵੀ ਵਾਈਟਲ ਆਰਗਨ ਦਾ ਜਿਹੜਾ ਆ ਉਹ ਨੁਕਸਾਨ ਨਹੀਂ ਹੋਇਆ। ਉਸ ਦੇ ਵਿੱਚੋਂ ਸਾਈਡ ਥਾਣੀ ਲੰਘ ਦੀ ਜਿਹੜੀ ਉਹ ਬਚਾਅ ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਸੈਨ ਫਰਾਂਸਿਸਕੋ ਦੀ ਜਿਹੜੀ ਆ ਲਾ ਤੇ ਕ੍ਰਾਈਮ ਦੀ ਜਿਹੜੀ ਸਥਿਤੀ ਨੂੰ ਲੈ ਕੇ ਚਰਚਾ ਜਿਹੜੀ ਉਹ ਤੁਰ ਪਈ ਆ ਵੀ ਜੇ ਐਡੇ ਤਗੜੇ ਪਲੇਅਰਸ ਦੀ ਸੇਫਟੀ ਨਹੀਂ ਕਰ ਸਕਦੇ ਤੇ ਆਮ ਲੋਕਾਂ ਦੀ ਸੇਫਟੀ ਉੱਥੇ ਕੀ ਕਰਦੇ ਹੋਣਗੇ। ਸੈਨ ਫਰਾਂਸਿਸਕੋ 49ers ਦੇ ਫਸਟ ਰਾਊਂਡ ਪਿਕ ਕੀਤਾ ਸੀ 2024 NFL ਡਰਾਫਟ ਦੇ ਵਿੱਚ ਰਿੱਕੀ ਪੀਅਰਸਨ ਨੂੰ। ਉਹਨੂੰ ਦੱਸਿਆ ਗਿਆ ਵੀ ਉਸ ਨੂੰ ਹੁਣ ਛੁੱਟੀ ਮਿਲ ਗਈ ਆ ਹਸਪਤਾਲ ਤੋਂ ਤੇ ਉਹ ਹੁਣ ਫੇਅਰ ਕੰਡੀਸ਼ਨਸ ਦੇ ਵਿੱਚ ਦੱਸਿਆ ਗਿਆ ਆ। ਸੋ ਬੁਲਟ ਵੂੰਡ ਉਸ ਦੀ ਚੈਸਟ ਦੇ ਵਿੱਚ, ਛਾਤੀ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਸੀਗੀ ਤੇ ਬਾਲ ਕਹਿ ਲਓ ਵੀ ਉਸਦਾ ਜਿਹੜਾ ਉਹ ਬਚਾਅ ਹੋਇਆ ਆ। ਕਹਿੰਦੇ ਵੀ ਇਸ ਨੂੰ ਲੁੱਟਣ ਦੀ ਕੋਸ਼ਿਸ਼ ਸੀ, ਇਸਨੇ ਰੋਕਣ ਦੀ ਕੋਸ਼ਿਸ਼ ਕੀਤੀ। ਉਸੇ ਦੌਰਾਨ ਜਿਹੜੇ ਲੁਟੇਰਿਆਂ ਨੇ ਇਸ ਦੇ ਉੱਤੇ ਜਿਹੜੀ ਉਹ ਗੋਲੀ ਚਲਾਈ ਆ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਚੀਫ ਆਫ ਪੁਲਿਸ ਵਿਲੀਅਮ ਸਕਾਟ, ਉਹਨਾਂ ਦੋਨਾਂ ਨੇ ਆਪੋ ਆਪਣੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਜਾਰੀ ਕੀਤੀਆਂ ਆ। ਸੈਨ ਫਰਾਂਸਿਸਕੋ ਦੇ ਵਿੱਚ ਕ੍ਰਾਈਮ ਨੂੰ ਜਿਹੜਾ ਉਹ ਲੈ ਕੇ ਮਸਲੇ ਜਿਹੜੇ ਬਹੁਤ ਜ਼ਿਆਦਾ ਵਧੇ ਪਏ ਆ। ਉੱਦਾਂ ਦੇਖਿਆ ਜਾਵੇ ਆંકੜਿਆਂ ਦੇ ਮੁਤਾਬਕ ਤਾਂ ਕਹਿੰਦੇ ਪਿਛਲੇ ਸਾਲ ਦੇ ਮੁਕਾਬਲੇ 22% ਜਿਹੜੀਆਂ ਰੋਬਰੀ ਵਾਲਾ ਕ੍ਰਾਈਮ ਆ ਉਹ ਘਟਿਆ ਆ, ਪਰ ਫਿਰ ਵੀ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ। 17 ਸਾਲਾਂ ਦਾ ਮੁੰਡਾ ਸੀਗਾ ਟ੍ਰੇਸੀ ਤੋਂ, ਜਿਸ ਨੇ ਕਹਿੰਦੇ ਵੀ ਮੰਨਿਆ ਗਿਆ ਆ ਵੀ ਇਹਨੇ ਆਪਣੇ ਤੌਰ ਦੇ ਉੱਤੇ ਇਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਗੋਲੀ ਜਿਹੜੀ ਆ ਇਸ ਦੇ ਉੱਤੇ ਚਲਾ ਦਿੱਤੀ ਆ। ਉਸਦਾ ਨਾਮ 18 ਸਾਲ ਤੋਂ ਛੋਟਾ ਹੋਣ ਕਰਕੇ ਅਜੇ ਤੱਕ ਦੱਸਿਆ ਨਹੀਂ ਗਿਆ। ਐਰੀਜ਼ੋਨਾ ਸਟੇਟ ਤੇ ਫਲੋਰੀਡਾ ਦੇ ਵਿੱਚ ਇਹਨੇ ਆਪਣੇ ਕਾਲਜ ਈਅਰਸ ਦੇ ਵਿੱਚ ਖੇਡਿਆ ਸੀਗਾ। 965 ਜਿਹੜੇ ਇਸਦੇ ਰਿਸੀਵਿੰਗ ਯਾਰਡ, 6 ਟੱਚਡਾਊਨ ਸੀਗੇ ਆਪਣੇ ਫਾਈਨਲ ਸੀਜ਼ਨ ਗੇਟਰਸ ਦੇ ਨਾਲ, ਤੇ ਇਸ ਨੂੰ 49ers ਨੇ ਆਪਣੇ ਫਸਟ ਰਾਊਂਡ ਪਿਕ ਦੇ ਵਿੱਚ ਜਿਹੜਾ ਉਹ ਚੁਣਿਆ ਸੀ ਟੀਮ ਦੇ ਵਿੱਚ ਜਿਹੜਾ ਉਹ ਖੇਡਣ ਦੇ ਲਈ। ਹੁਣ ਇਹ ਰਿਕਵਰ ਕਰਕੇ ਖੇਡ ਸਕੂਗਾ ਇਸ ਸੀਜ਼ਨ 'ਚ ਕਿ ਨਹੀਂ, ਇਸ ਦੇ ਉੱਤੇ ਹੁਣ ਵੱਖਰੇ ਜਿਹੜੇ ਸਵਾਲ ਆ ਉਹ ਇਸ ਟਾਈਮ ਚੱਲ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਆਪਾਂ ਹਮੇਸ਼ਾ ਹੀ ਬਾਹਰਲੇ ਮੁਲਕਾਂ ਨੂੰ ਜਾਂਦੇ ਹੈਗੇ ਆ, ਇੰਡੀਆ ਵੀ ਜਾਈਦਾ, ਹੋਰ ਮੁਲਕਾਂ 'ਚ ਵੀ ਜਾਂਦੇ ਆ, ਤੇ ਬਹੁਤ ਵਾਰ ਲੋਕਾਂ ਦੇ ਜਿਹੜੇ ਬੈਗ ਆ ਉਹ 에ਅਰਪੋਰਟ ਤੇ ਗੁੰਮ ਹੋ ਜਾਂਦੇ ਹੈਗੇ ਆ। ਸਹੀ ਗੱਲ। ਜਾਪਾਨ ਦੇ ਵਿੱਚੋਂ ਇੱਕ ਖਬਰ ਆ ਰਹੀ ਆ ਵੀ ਕੈਂਸਾਈ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਆ, ਇਹ ਜਾਪਾਨ ਦਾ ਓਸਾਕਾ ਟਾਊਨ ਦਾ ਮੇਜਰ ਹੱਬ ਆ, ਓਸਾਕਾ, ਕੋਬੀ ਤੇ ਕਿਓਟੋ ਦਾ। ਉਹ 30 ਸਾਲ ਇਸ 에ਅਰਪੋਰਟ ਨੂੰ ਬਣੇ ਹੋਏ ਨੂੰ ਮਨਾ ਰਹੇ ਆ, ਤੇ ਕਹਿੰਦੇ ਵੀ 30 ਸਾਲਾਂ ਦੇ ਵਿੱਚ ਇੱਕ ਵੀ ਕਿਸੇ ਦਾ ਜਿਹੜਾ ਬੈਗ ਉੱਥੇ ਗਵਾਚਾ ਨਹੀਂ। ਓ ਵਾਹ। ਸਤੰਬਰ 1984 ਦੇ ਵਿੱਚ ਜਿਹੜਾ ਕੈਂਸਾਈ ਇੰਟਰਨੈਸ਼ਨਲ 에ਅਰਪੋਰਟ ਓਪਨ ਹੋਇਆ ਸੀ,
ਤੇ ਅੱਜ ਤੱਕ ਕਿਸੇ ਇੱਕ ਵੀ ਕਸਟਮਰ ਦਾ ਹਰ ਰੋਜ਼ ਹਜ਼ਾਰਾਂ ਹੀ ਜਿਹੜੀਆਂ ਫਲਾਈਟਾਂ ਉੱਥੇ ਜਾਂਦੀਆਂ, ਇੱਕ ਵੀ ਕਸਟਮਰ ਦਾ ਜਿਹੜਾ ਬੈਗ ਆ ਉਹ ਗੁਆਚਾ ਨਹੀਂ। ਏਅਰਪੋਰਟ ਨੂੰ ਕਹਿੰਦੇ ਐਫੀਸ਼ੀਐਂਸੀ ਕਰਕੇ, ਪਰਫੈਕਟ ਰੈਕਡ ਕਰਕੇ ਜਾਣਿਆ ਜਾਂਦਾ ਹੈਗਾ। ਕੈਂਜੀ ਤਾਕਾਨੀਸ਼ੀ ਇੱਕ ਸਪੋਕਸਪਰਸਨ ਆ ਏਅਰਪੋਰਟ ਦੇ, ਉਹ ਕਹਿੰਦੇ ਵੀ ਕੋਈ ਮੈਜਿਕ ਟ੍ਰਿਕ ਤਾਂ ਨਹੀਂ ਇਸ ਸਕਸੈਸ ਦੇ ਪਿੱਛੇ, ਪਰ ਜਿਹੜਾ ਗਰਾਊਂਡ ਹੈਂਡਲਿੰਗ ਸਟਾਫ ਹੈਗਾ ਉਹ ਸੁਪਰ ਹਿਊਮਨ ਵੀ ਨਹੀਂ ਹੈਗੇ, ਪਰ ਜਿਹੜਾ ਸਿਸਟਮ ਲਾਇਆ ਆ ਉਹਨਾਂ ਨੂੰ, ਉਹਨੂੰ ਉਹ ਪੂਰਾ ਫੋਲੋ ਕਰਦੇ ਹੈਗੇ ਆ। ਮੇਕ ਸ਼ੋਰ ਵੀ ਹਰ ਬੈਗ ਆਪਣੇ ਡੈਸਟੀਨੇਸ਼ਨ ਦੇ ਉੱਤੇ ਸੇਫਲੀ ਜਿਹੜਾ ਆ ਪਹੁੰਚ ਜਾਵੇ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਜਿਹੜੀ ਖਬਰ ਆ ਉਹ ਬ੍ਰਾਜ਼ੀਲ ਤੋਂ ਆ ਰਹੀ ਆ। ਬ੍ਰਾਜ਼ੀਲ ਦੇ ਵਿੱਚ ਉੱਥੋਂ ਦੇ ਜਿਹੜੇ ਸੁਪਰੀਮ ਕੋਰਟ ਨੇ ਜਿਹੜਾ ਜਿਸ ਨੂੰ ਪਹਿਲਾਂ ਟਵਿੱਟਰ ਆਖਿਆ ਜਾਂਦਾ ਸੀ ਤੇ ਹੁਣ ਐਕਸ ਆ, ਈਲਨ ਮਸਕ ਨੇ ਜਿਹੜਾ ਕੰਪਨੀ ਇਹ ਖਰੀਦੀ ਸੀ, ਉਸ ਨੂੰ ਉੱਥੇ ਬੈਨ ਕਰ ਦਿੱਤਾ ਸੀਗਾ। ਹੁਣ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਉਲਟ ਜਿਹੜੀ ਗੱਲ ਵੀ ਹੋਈ, ਉਹ ਕਹਿੰਦੇ ਵੀ ਨਹੀਂ ਇਹ ਬੈਨ ਕਰਨਾ ਜਿਹੜਾ ਉਹ ਗਲਤ ਆ। ਈਲਨ ਮਸਕ ਵੀ ਟਵਿੱਟਰ ਦੇ ਉੱਤੇ ਰੌਲਾ ਜਿਹੜਾ ਉਹ ਪਾ ਰਿਹਾ ਸੀ, ਬਾਕੀਆਂ ਨੇ ਵੀ, ਕਈਆਂ ਨੇ ਕਿਹਾ ਵੀ ਇਹ ਫ੍ਰੀ ਸਪੀਚ ਨੂੰ ਜਿਹੜਾ ਉਹ ਡੱਕਿਆ ਜਾ ਰਿਹਾ ਆ। ਉਧਰ ਬ੍ਰਾਜ਼ੀਲ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ 5 ਮੈਂਬਰੀ ਪੈਨਲ ਨੇ ਸਰਬਸੰਮਤੀ ਦੇ ਨਾਲ ਜਿਹੜੇ ਜਸਟਿਸ ਅਲੈਗਜ਼ੈਂਡਰ ਡੀ ਮੋਰਿਸ ਆ, ਉਹਨਾਂ ਦੀ ਰੂਲਿੰਗ ਐਕਸ ਨੂੰ ਸ਼ਟ ਡਾਊਨ ਕਰਨ ਦੀ ਉਸ ਨੂੰ ਵਾਜਿਬ ਜਿਹੜਾ ਉਹ ਦੁਹਰਾਇਆ ਆ। ਉਹਨਾਂ ਨੇ ਇਸ ਟਵਿੱਟਰ ਨੂੰ ਆਖਿਆ ਸੀ, ਐਕਸ ਨੂੰ ਆਖਿਆ ਸੀ, ਮਸਕ ਨੂੰ ਵੀ ਆਪਣਾ ਲੀਗਲ ਰਿਪਰੈਜ਼ੈਂਟੇਟਿਵ ਦਿਓ ਸਾਨੂੰ ਆਪਣਾ ਕੰਪਨੀ ਦੇ ਵਿੱਚ, ਇਸ ਮੁਲਕ ਦੇ ਵਿੱਚ, ਬ੍ਰਾਜ਼ੀਲ 'ਚ। ਤੇ ਇਸਨੇ ਜਿਹੜੀ ਉਹ ਕੋਰੀ ਨਾ ਕਰ ਦਿੱਤੀ, ਤੇ ਜਿਸ ਤੋਂ ਬਾਅਦ ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਇਹ ਫੈਸਲਾ ਉੱਥੋਂ ਦੇ ਜਸਟਿਸ ਨੇ ਲਿਆ ਸੀਗਾ। ਸੋ ਜਿਹੜੇ ਉੱਥੋਂ ਦੇ ਸੁਪਰੀਮ ਕੋਰਟ ਦੇ ਜਸਟਿਸਿਸ ਆ, ਉਹਨਾਂ ਨੇ ਵੀ ਜਿਹੜੇ ਅਲੈਗਜ਼ੈਂਡਰ ਡੇ ਮੋਰਿਸ ਜਸਟਿਸ ਆ, ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਆ। ਉਹਨਾਂ ਨੇ ਨਾਲ ਇਹ ਵੀ ਕਿਹਾ ਸੀਗਾ ਵੀ ਜੇ ਕੋਈ VPN ਦੇ ਜ਼ਰੀਏ ਉੱਥੇ ਬ੍ਰਾਜ਼ੀਲ 'ਚ ਟਵਿੱਟਰ ਨੂੰ ਵਰਤਣ ਦੀ, ਐਕਸ ਨੂੰ ਵਰਤਣ ਦੀ ਕੋਸ਼ਿਸ਼ ਕਰੂਗਾ ਤਾਂ ਉਸ ਨੂੰ ਤਕਰੀਬਨ $8 ਤੋਂ $9,000 ਪ੍ਰਤੀ ਦਿਨ ਜਿਹੜਾ ਜੁਰਮਾਨਾ $US ਦੇ ਹਿਸਾਬ ਦੇ ਨਾਲ ਪੈ ਸਕਦਾ ਆ। ਸੋ ਬਹੁਤ ਸਾਰੇ ਲੋਕ ਹੁਣ ਉੱਥੇ ਜਿਹੜਾ ਟਵਿੱਟਰ ਨੂੰ ਛੱਡ ਜਿਹੜੇ ਹੋ ਚੁੱਕੇ ਆ, ਬ੍ਰਾਜ਼ੀਲ ਦੇ ਜਿਹੜੇ ਇੱਕ ਹਿਸਾਬ ਦੇ ਨਾਲ ਇਸ ਸਖਤ ਫੈਸਲੇ ਤੋਂ ਬਾਅਦ 'ਚ। ਜੀ ਬਿਲਕੁਲ। ਅਗਲੀ ਖਬਰ ਆਈਏ ਆਪਾਂ, ਅਮਰੀਕਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਨਵੰਬਰ ਦੇ ਵਿੱਚ, ਸਿਰਫ 2 ਮਹੀਨੇ ਹੀ ਰਹਿ ਗਏ ਆ, ਐਗਜ਼ੈਕਟਲੀ 60 ਦਿਨ ਆਪਾਂ ਕਹਿ ਸਕਦੇ ਹੈਗੇ ਆ। ਤੇ ਵੱਖ-ਵੱਖ ਪੋਲ ਆ ਰਹੇ ਹੈਗੇ ਆ। ਕਈ ਪੋਲਸ ਦੇ ਮੁਤਾਬਕ ਕਮਲਾ ਹੈਰਿਸ ਅੱਗੇ ਚੱਲ ਰਹੀ ਆ। ਜਿਹੜੀਆਂ ਸਟੇਟਸ, ਬੈਟਲਿੰਗ ਸਟੇਟਸ ਹੈਗੀਆਂ, ਕਈ ਦੇ ਉੱਤੇ ਕਈ ਪੋਲਿੰਗ ਜਿਹੜੇ ਆ ਕਰ ਰਹੇ ਹੈਗੇ, ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਅੱਗੇ ਚੱਲ ਰਹੇ ਹੈਗੇ ਆ। 2 ਪੋਲਿੰਗ ਜਿਹੜੇ ਮੇਨ ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤੇ ਹੈਗੇ ਆ, ਆਪਾਂ ਉਹਦੇ ਨਾਲ ਜੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਜਾਵਾਂ। ਐਸੋਸੀਏਟਡ ਪ੍ਰੈਸ ਦੇ ਮੁਤਾਬਕ ਕਹਿੰਦੇ ਪਈ ਕਮਲਾ ਹੈਰਿਸ ਜਿਹੜੀ ਆ ਉਹ ਨੈਕ ਟੂ ਨੈਕ ਹੈਗੀ ਆ ਇੱਕ ਰਿਪਬਲਿਕਨ ਪੋਲਸਟਰ ਜਿਹੜੇ ਆ, ਤਰਫਲਗਰ ਗਰੁੱਪ ਕਰਕੇ ਉਹਨਾਂ ਨੇ ਇਹ ਕਿਹਾ ਵੀ 3 ਜਿਹੜੀਆਂ ਬੈਟਲਿੰਗ ਗਰਾਊਂਡ ਸਟੇਟਸ ਆ, ਉਹਦੇ ਵਿੱਚ 47 ਟਰੰਪ ਹੋਣੀ ਆ ਪੈਂਸਿਲਵੇਨੀਆ 'ਚ, ਤੇ 45 ਕਮਲਾ ਹੈਰਿਸ ਆ। ਵਿਸਕੌਨਸਨ 'ਚ ਟਰੰਪ ਹੋਣਾ ਦੇ 47% ਤੇ ਕਮਲਾ ਹੈਰਿਸ ਦੇ 46% ਦੇ ਕਰੀਬ ਵੋਟਸ ਹੈਗੇ ਆ। ਇਸੇ ਤਰ੍ਹਾਂ ਇੱਕ ਜਿਹੜਾ ਹੋਰ ਸਰਵੇ ਆਇਆ ਹੈਗਾ ਆ, ਉਹਦੇ ਇਨਸਾਈਡਰ ਐਡਵਾਂਟੇਜ ਜਿਹੜਾ, ਉਹਨਾਂ ਦੇ ਮੁਤਾਬਕ ਟਰੰਪ ਹੋਣੀ ਐਰੀਜ਼ੋਨਾ 'ਚ 49% ਤੇ ਕਮਲਾ ਹੈਰਿਸ 49%, ਨੈਕ ਟੂ ਨੈਕ ਆ। ਨਵਾਡਾ ਜਿਹੜੀ ਆ, ਇਹ ਵੀ ਬੈਟਲਿੰਗ ਸਟੇਟ ਆ। ਇਹਦੇ 'ਚ ਟਰੰਪ ਹੋਣੀ ਕਹਿੰਦੇ ਪਈ 48 ਤੇ ਕਮਲਾ ਹੈਰਿਸ 47%। ਨਾਰਥ ਕੈਰੋਲੀਨਾ ਦੇ ਵਿੱਚ ਟਰੰਪ ਹੋਣੀ 49% ਤੇ ਕਮਲਾ ਹੈਰਿਸ 48%। ਤੇ ਇਸੇ ਤਰ੍ਹਾਂ ਜਾਰਜੀਆ ਜਿਹੜੀ ਬਹੁਤ ਬੈਟਲਿੰਗ ਸਟੇਟ ਆ, ਜਿੱਥੇ ਪਿਛਲੀ ਵਾਰੀ ਕਾਫੀ ਰੌਲਾ ਰੱਪਾ ਪਿਆ ਸੀ ਇਲੈਕਸ਼ਨ ਲੜਨ ਦੇ, ਇਲੈਕਸ਼ਨ ਕਾਊਂਟ ਕਰਨ ਦੇ ਲਈ ਜਿਹੜੀਆਂ ਵੋਟਾਂ ਸੀਗੀਆਂ, ਤੇ ਉੱਥੇ ਕਹਿੰਦੇ ਟਾਈਡ ਹੈਗੇ ਆ 48% ਦੇ ਉੱਤੇ। ਸੋ ਹਜੇ ਜਿਹੜਾ ਕਲੀਅਰ ਨਹੀਂ ਹੋਇਆ ਵੀ ਕੌਣ ਅੱਗੇ ਜਾ ਰਿਹਾ, ਕੌਣ ਪਿੱਛੇ ਜਾ ਰਿਹਾ। ਕਾਫੀ ਜਿਹੜੀ ਫਸਵੀਂ ਟੱਕਰ ਜਿਹੜੀ ਵੱਖ-ਵੱਖ ਪੋਲਸਟਰ ਆ ਉਹ ਸ਼ੋ ਕਰ ਰਹੇ ਹੈਗੇ ਆ ਇਹਨਾਂ ਸਾਰੀਆਂ ਬੈਟਲਿੰਗ ਸਟੇਟਸ ਦੇ ਵਿੱਚ। ਜੀ, ਬੈਟਲ ਗਰਾਊਂਡ ਸਟੇਟਸ ਦੇ ਵਿੱਚ ਹੀ ਡਿਸਾਈਡ ਹੋਣਾ ਹੈ ਵੀ ਅਮਰੀਕਾ ਦਾ ਰਾਸ਼ਟਰਪਤੀ ਕੌਣ ਬਣਦਾ ਆ। 270 ਦੀ ਜਿਹੜੀ ਦੌੜ ਹੁੰਦੀ ਹੈ ਇਲੈਕਟਰਲ ਵੋਟਸ ਦੀ,
ਉਹਦੇ ਲਈ ਕੌਣ ਅੱਗੇ ਕੌਣ ਪਿੱਛੇ ਚੱਲ ਰਿਹਾ ਆ। ਵਾਲ ਸਟਰੀਟ ਜਰਨਲ ਦੇ ਪੋਸਟ ਦੇ ਵਿੱਚ ਪੋਲ ਦੇ ਵਿੱਚ ਸਿਰਫ 1% ਦਾ ਫਰਕ ਆ। ਹੈਰਿਸ 1% ਨਾਲ ਲੀਡ ਕਰ ਰਹੀ ਹੈ। ਕੁਇਨੀਪੈਕ ਦੀ ਜਿਹੜੀ ਪੋਲ ਆ ਉਹਦੇ ਵਿੱਚ ਵੀ ਹੈਰਿਸ 1% ਲੀਡ ਕਰ ਰਹੀ ਹੈ 48 ਦੇ ਮੁਕਾਬਲੇ 49 ਦੇ ਨਾਲ। US ਟੂਡੇ ਤੇ ਸੋਫਕ ਦੀ ਜਿਹੜੀ ਪੋਸਟ ਆ ਉਸ ਦੇ ਵਿੱਚ ਜਿਹੜੀ ਕਮਲਾ ਹੈਰਿਸ ਆ 43 ਦੇ ਮੁਕਾਬਲੇ 48 ਪੁਆਇੰਟ ਦੇ ਨਾਲ ਉਹਦੇ ਵਿੱਚ ਲੀਡ ਆ। ਸੋ ਬਹੁਤ ਹੀ ਜ਼ਿਆਦਾ ਫਸਵਾਂ ਜਿਹੜਾ ਇਸ ਟਾਈਮ ਮੁਕਾਬਲਾ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਸੋ ਜਿਹੜੀ ਸਨ ਬੈਲਟ ਆ ਉਹਦੇ ਹੱਥ ਹੀ ਸਾਰਾ ਕੁਛ ਆ। ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਣਾ ਆਪਾਂ ਨੂੰ ਇਹ ਤਾਂ ਹੁਣ ਕਨਫਰਮ ਹੀ ਆ ਵੀ ਨਵਾਂ ਐਡਮਿਨਿਸਟ੍ਰੇਸ਼ਨ ਤਾਂ ਆਉਣਾ ਹੀ ਆਉਣਾ ਆ, ਚਾਹੇ ਉਹ ਟਰੰਪ ਹੋਣਾ ਦਾ ਹੈ ਤੇ ਚਾਹੇ ਉਹ ਕਮਲਾ ਹੈਰਿਸ ਦਾ ਆ। ਸੋ ਹਰ ਇੱਕ ਜਾਣਾ ਹਰ ਇੱਕ ਪਾਰਟੀ ਆਪਣੇ ਵਿਰੋਧੀਆਂ ਨੂੰ ਦੱਬਣ ਦੀ ਜਿਹੜੀ ਉਹ ਕੋਸ਼ਿਸ਼ ਦੀ ਫਿਰਾਕ ਦੇ ਵਿੱਚ ਲੱਗੀ ਹੋਈ ਆ। 63 ਦਿਨ 15 ਘੰਟੇ 7 ਮਿੰਟ ਜਿਹੜੇ ਆ ਉਹ ਇਸ ਟਾਈਮ ਇਲੈਕਸ਼ਨਸ ਨੂੰ ਹਰਜੋਤ ਸਿੰਘ ਜੀ ਰਹਿ ਗਏ ਆ। ਸੋ ਬਾਕੀ ਆਪਣੇ ਜਿੰਨੇ ਵੀ ਸਰੋਤੇ ਆ ਦਰਸ਼ਕ ਆ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ, ਬੇਨਤੀ ਕਰਦੇ ਹਾਂ, ਜੇ ਤੁਸੀਂ US ਦੇ ਸਿਟੀਜ਼ਨ ਹੋ 18 ਸਾਲ ਤੋਂ ਉੱਤੇ ਹੋ ਤਾਂ ਆਪਣੀ ਵੋਟ ਦੇ ਲਈ ਰਜਿਸਟਰ ਕਰੋ। ਸਮਾਂ ਤੁਹਾਡੇ ਕੋਲ ਅਜੇ ਵੀ ਹੈਗਾ ਆ। ਟੈਕਸਸ ਵਰਗੇ ਸੂਬੇ ਦੇ ਵਿੱਚ ਤੁਹਾਡੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੁੰਦੀ, ਉਹਦੇ ਲਈ ਤੁਹਾਨੂੰ ਜਿਹੜਾ ਉੱਥੇ ਆਫਿਸ ਦੇ ਵਿੱਚ ਜਾ ਕੇ ਰਜਿਸਟਰ ਕਰਨਾ ਪੈਣਾ ਆ ਫਾਰਮ ਭਰ ਕੇ। ਕੈਲੀਫੋਰਨੀਆ ਤੇ ਹੋਰ ਕਈ ਸੂਬਿਆਂ ਦੇ ਵਿੱਚ ਤੁਸੀਂ ਆਨਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ। ਪਾਰਟੀ ਪ੍ਰੈਫਰੈਂਸ ਚੇਂਜ ਕਰਨੀ ਆ ਉਹ ਵੀ ਕਰੋ। ਤੁਹਾਨੂੰ ਸਾਰਿਆਂ ਨੂੰ ਕੈਲੀਫੋਰਨੀਆ ਵਿੱਚ ਤਾਂ ਐਬਸੈਂਟੀ ਬੈਲਟ ਆਉਣੇ ਹੀ ਆਉਣੇ ਆ। ਸੋ ਮੇਕ ਸ਼ੋਰ ਕਰੋ ਜੇ ਤੁਸੀਂ ਮੂਵ ਹੋਏ ਆ ਤੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਅਪਡੇਟ ਕਰੋ ਤਾਂ ਜੋ ਤੁਹਾਡਾ ਬੈਲਟ ਆ ਤੁਹਾਡੇ ਤੱਕ ਜਿਹੜਾ ਉਹ ਪਹੁੰਚ ਸਕੇ। ਜੇ ਤੁਸੀਂ ਮਿਸ ਵੀ ਕਰ ਜਾਂਦੇ ਆ ਉਹ ਵਾਲਾ ਤਾਂ ਤੁਸੀਂ ਆਪਣੇ ਜਿਹੜਾ ਵੀ ਲਾਗੇ ਤੁਹਾਡੇ ਪੋਲਿੰਗ ਬੂਥ ਹੁੰਦਾ ਹੈ ਉੱਥੇ ਜਾ ਕੇ ਤੁਹਾਡੇ ਇਲਾਕੇ ਦਾ ਉੱਥੇ ਜਾ ਕੇ ਤੁਸੀਂ ਆਰਜੀ ਜਿਹੜੀ ਵੋਟ ਆ ਉਹ ਪਾ ਸਕਦੇ ਹੁੰਦੇ ਆ। ਸੋ ਮੇਕ ਸ਼ੋਰ ਕਰੋ ਵੀ ਵੋਟ ਪਾਉਣਾ ਜਿਹੜਾ ਉਹ ਨਾ ਭੁੱਲਿਓ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤਾਂ ਹੈਗੀ ਹੈ ਹਰਜੋਤ ਸਿੰਘ ਜੀ। ਉਸ ਦੇ ਨਾਲ ਨਾਲ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਇਹ ਵੀ ਦੱਸਦੇ ਜਾਈਏ ਤੁਹਾਡੇ ਬਹੁਤ ਸਾਰੇ ਜਿਹੜੇ ਲੋਕਲ ਬੌਂਡਸ ਮੈਜਰਸ ਤੁਹਾਡੇ ਸਿਟੀ ਦੇ ਕੌਂਸਲ ਮੈਂਬਰ ਸਕੂਲ ਡਿਸਟ੍ਰਿਕਟਸ ਦੇ ਵਿੱਚ ਕੌਣ ਹੋਣਾ ਆ ਉਹ ਦੇ ਨਾਲ ਨਾਲ ਸ਼ੈਰਿਫ ਜੱਜ ਅਸੈਂਬਲੀ ਮੈਂਬਰ ਸੈਨੇਟਰ ਹੋਰ ਬਹੁਤ ਸਾਰੀਆਂ ਜਿਹੜੀਆਂ ਤੁਹਾਡੇ ਕੋਲ ਵੋਟਾਂ ਜਿਹੜੀਆਂ ਹੋਣੀਆਂ ਜਿਹੜੀਆਂ ਲੋਕਲਾਈਜ਼ਡ ਹੋਣੀਆਂ ਮੇਕ ਸ਼ੋਰ ਕਰੋ ਵੀ ਉਹਨਾਂ ਤੇ ਵੀ ਜਿਹੜਾ ਉਹ ਤੁਸੀਂ ਧਿਆਨ ਦਿਓ। ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਦੱਬ ਜਾਂਦੀਆਂ ਨੇ ਪਰ ਉਹ ਵੀ ਓਨੀਆਂ ਹੀ ਅਹਿਮ ਨੇ ਜਿੰਨੀ ਪ੍ਰੈਜ਼ੀਡੈਂਟ ਦੀ ਜਿਹੜੀ ਉਹ ਰੇਸ ਨੂੰ ਲੈ ਕੇ ਸਾਰੇ ਜਾਣੇ ਉਤਸੁਕਤਾ ਲੋਕਾਂ 'ਚ ਬਣੀ ਪਈ ਆ। ਕੈਲੀਫੋਰਨੀਆ ਦੇ ਵਿੱਚ ਜਿੰਨੇ ਜਿਹੜੇ ਸਾਡੇ ਸਰੋਤੇ ਆ ਮੈਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦਾ ਰਹਿਣਾ ਵੀ ਜਿਹੜੇ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀਜ਼ ਦੀ ਇਲੈਕਸ਼ਨ ਹੋਣੀ ਆ ਪਾਰਟਿਸਿਪੇਟ ਜ਼ਰੂਰ ਕਰੋ। ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਨੂੰ ਡਿਪੈਂਡ ਕਰਦਾ ਹੋਵੇ ਉਹ ਚਾਹੇ ਰਿਪਬਲਿਕਨ ਹੋਵੇ ਚਾਹੇ ਦੇਖੋ ਜੀ ਸੌਫਟ ਔਨ ਡੈਮੋਕ੍ਰੇਟ ਕ੍ਰਾਈਮ ਆ ਹੋਵੇ ਕਿ ਹਾਰਡ ਔਨ ਕ੍ਰਾਈਮ ਆ ਪਰ ਇਹ ਇਸ ਟਾਈਮ ਸਭ ਤੋਂ ਵੱਡਾ ਮੈਟਰ ਆ। ਉਹ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਨੂੰ ਲੈ ਕੇ ਕ੍ਰਾਈਮ ਨੂੰ ਲੈ ਕੇ ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਆ ਸਮਾਲ ਬਿਜ਼ਨਸ ਓਨਰ ਹੈਗੇ ਆ ਤੇ ਜੇ ਸਿਚੁਏਸ਼ਨ ਇਦਾਂ ਹੀ ਚੱਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਿੱਦਾਂ ਤੁਹਾਡੇ ਸਾਰੇ ਬਿਜ਼ਨੈਸਸ ਉਹ ਬੰਦ ਹੋ ਜਾਣਗੇ। ਤੁਸੀਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਓਕਲੈਂਡ ਚ ਇਨ ਐਂਡ ਆਊਟ ਵਰਗੇ ਬਹੁਤ ਸਾਰੇ ਜਿਹੜੇ ਹੋਰ ਰੈਸਟੋਰੈਂਟਸ ਆ ਮੈਕਡੋਨਲਡ ਵਰਗੇ ਵੀ ਉਹ ਬੰਦ ਕਰਕੇ ਉੱਥੋਂ ਚਲੇ ਗਏ ਤੇ ਜਿਹੜੇ ਤੁਹਾਡੇ ਸਟੋਰ ਆ ਉਹਨਾਂ ਦੇ ਉੱਤੇ ਗੈਸ ਸਟੇਸ਼ਨਾਂ ਦੇ ਉੱਤੇ ਬਹੁਤ ਅਸਰ ਪੈਣਾ। ਸੋ ਮੇਕ ਸ਼ੋਰ ਕਰੋ ਜਿਹੜਾ ਤੁਹਾਡੇ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਹੈਗਾ ਉਹਦੇ ਕੀ ਵਿਊ ਪੁਆਇੰਟ ਹੈਗੇ ਆ ਕ੍ਰਾਈਮ ਦੇ ਉੱਤੇ ਹੋਮਲੈਸਨੈਸ ਨੂੰ ਲੈ ਕੇ ਕੀ ਉਹਦੇ ਵਿਊ ਪੁਆਇੰਟ ਹੈਗੇ ਆ। ਕਈ ਡਿਸਟ੍ਰਿਕਟ ਅਟਾਰਨੀ ਬੜੇ ਸਟ੍ਰਿਕਟ ਹੈਗੇ ਆ ਸੈਕਰਾਮੈਂਟੋ ਦਾ ਸੈਂਡੀਗੋ ਦਾ। ਸੋ ਉਹ ਤੁਸੀਂ ਚੈੱਕ ਕਰੋ ਵੀ ਉਹਦਾ ਕੀ ਸਟੈਂਡ ਹੋਊਗਾ ਸੋ ਉਹਨਾਂ ਨੂੰ ਵੋਟ ਪਾਓ ਜੀ। ਛੋਟੀ ਜੀ ਕੁਇਕ ਬ੍ਰੇਕ ਉਸ ਤੋਂ ਬਾਅਦ ਦੇ ਵਿੱਚ ਖਬਰਾਂ ਦੀ ਸਮਾਪਤੀ ਵੱਲ ਨੂੰ ਵਧਦੇ ਹਾਂ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਧੰਨਵਾਦ। ਇਸ ਹਫ਼ਤੇ ਫਿਰ ਕਾਫੀ ਗਰਮੀ ਦਾ ਮਾਹੌਲ ਆ ਕੈਲੀਫੋਰਨੀਆ ਦੇ ਵਿੱਚ, ਬੇ ਏਰੀਏ ਦੇ ਵਿੱਚ ਵੀ ਕਹਿੰਦੇ 100 ਡਿਗਰੀ ਦੇ ਲਾਗੇ ਛਾਗੇ ਜਿਹੜਾ ਟੈਂਪਰੇਚਰ ਆ ਕਈ ਸ਼ਹਿਰਾਂ ਦੇ ਵਿੱਚ ਪਹੁੰਚਣ ਜਾ ਰਿਹਾ ਆ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ 15 ਡਿਗਰੀ ਟੈਂਪਰੇਚਰ ਯੂਜ਼ਲੀ ਜਿਹੜਾ ਹੁੰਦਾ ਉਹਦੇ ਨਾਲੋਂ ਵੱਧ ਇਸ ਹਫ਼ਤੇ ਹੋਊਗਾ। ਸੋ ਮੇਜਰ ਹੀਟ ਵੇਵ ਜਿਹੜੀ ਆ ਉਹ ਆ ਰਹੀ ਹੈਗੀ ਆ। ਕੰਕੜ ਦੇ ਵਿੱਚ 100 ਡਿਗਰੀ ਦੇ ਲਾਗੇ ਛਾਗੇ, ਲਿਵਰਮੋਰ ਦੇ ਵਿੱਚ 99 ਟੂ 100 ਡਿਗਰੀ ਦੇ, ਸੰਨੀਵਿਲ, ਨੈਪਾ ਤੇ ਸੈਨ ਰੇਫਲ 90s ਦੇ ਕਰੀਬ, ਤੇ ਸੈਂਟਰਲ ਕੈਲੀਫੋਰਨੀਆ 'ਚ ਤੁਸੀਂ ਦੱਸ ਸਕਦੇ ਹੋ ਕਿਦਾਂ ਦਾ ਟੈਂਪਰੇਚਰ 100 ਦੇ ਇਰਦ ਗਿਰਦ ਹੀ ਰਹਿਣਾ ਹੈ। ਅੱਜ ਲੇਬਰ ਡੇ ਤੇ ਛੁੱਟੀ ਵਾਲੇ ਦਿਨ 100 ਤੋਂ ਥੱਲੇ ਰਹਿਣਾ ਆ। ਬਾਕੀ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਵੈਦਰ ਆ ਉਹ 100 ਤੋਂ ਉੱਤੇ ਹੀ ਰਹਿਣ ਵਾਲਾ ਆ। ਸੋ ਮੇਕ ਸ਼ੋਰ ਕਰੋ ਵੀ ਆਪਣੇ ਆਪ ਨੂੰ ਬਚਾਓ। ਤੇ ਬਾਕੀ ਇਹ ਆ ਵੀ ਸ਼ਾਮ ਨੂੰ ਹੁਣ ਮੌਸਮ ਥੋੜਾ ਢਲ ਜਾਂਦਾ ਆ ਸੌਖਾ। ਤੇ ਪਰ ਅਗਲੇ ਜਿਹੜੇ 3-4 ਦਿਨ ਹਰਜੋਤ ਸਿੰਘ ਜੀ ਇਹ 70+ ਦੇ ਵਿੱਚ ਐਕਸੈਸਿਵ ਹੀਟ ਵਾਰਨਿੰਗਸ ਜਿਹੜੀਆਂ ਉਹ ਰਹਿਣ ਵਾਲੀਆਂ। 107 106 ਤੱਕ ਜਿਹੜਾ ਟੈਂਪਰੇਚਰ ਆ ਇੱਧਰ ਜਾਣਾ ਆ। ਸੋ ਜਿਹੜੀ ਵਿਚਾਲੇ ਜੇ ਠੰਡ ਦੀ ਦਸਤਕ ਆਈ ਸੀ ਉਹ ਇਦਾਂ ਨਾ ਸੋਚੋ ਵੀ ਹੁਣ ਬਿਲਕੁਲ ਮੌਸਮ ਬਦਲ ਗਿਆ। ਉੱਦਾਂ ਮੈਂ ਸ਼ੁਰੂਆਤ 'ਚ ਵੀ ਦੱਸਿਆ ਸੀ ਵੀ ਅਧਿਕਾਰਤ ਤੌਰ ਦੇ ਉੱਤੇ ਲੇਬਰ ਡੇ ਸਮਰ ਦਾ ਐਂਡ ਤੇ ਫਾਲ ਦੀ ਜਿਹੜੀ ਉਹ ਸ਼ੁਰੂਆਤ ਹੁੰਦੀ ਆ, ਪਰ ਆਪਾਂ ਨੂੰ ਐਕਸਟੈਂਡਡ ਸਮਰ ਦਾ ਜਿਹੜਾ ਇਸ ਟਾਈਮ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਆ। ਇੱਕ ਥੋੜੀ ਜੀ ਡਿਫਰੈਂਟ ਜੀ ਖਬਰ ਦੇ ਨਾਲ ਫਿਰ ਆਪਾਂ ਸਮਾਪਤੀ ਕਰਦੇ ਹਾਂ। ਇੱਕ ਵੇਲ ਸੀਗੀ, ਉਸ ਨੂੰ ਮੰਨਿਆ ਗਿਆ ਸੀਗਾ ਵੀ ਇਹ ਰਸ਼ੀਅਨ ਸੈਲੀਬ੍ਰਿਟੀ ਸਪਾਈ ਵੇਲ ਸੀਗੀ। 2019 ਦੇ ਵਿੱਚ ਪਹਿਲੀ ਵਾਰ ਇਹ ਚਿੱਟੇ ਰੰਗ ਦੀ ਜਿਹੜੀ ਬਲੂਗਾ ਵੇਲ ਲੱਭੀ ਸੀ। ਇਸ ਦੇ ਉੱਤੇ ਹਾਰਨੈਸ ਲੱਗਾ ਸੀ ਜਿਸ ਉੱਤੇ ਲਿਖਿਆ ਸੀ ਇਕਵਿਪਮੈਂਟ ਸੇਂਟ ਪੀਟਰਸਬਰਗ ਇੱਕ ਅਹਿਮ ਸਕੇਅਰ ਆ ਮਾਸਕੋ ਦੇ ਵਿੱਚ, ਰਸ਼ੀਆ ਦੇ ਵਿੱਚ, ਜਿੱਥੇ ਇਹ ਸੋਚਿਆ ਗਿਆ ਸੀਗਾ ਵੀ ਇਸ ਦੇ ਤਹਿਤ ਜਸੂਸੀ ਕਰਨ ਦੇ ਲਈ ਇਸ ਨੂੰ ਰੂਸ ਵਾਲੇ ਜਿਹੜੇ ਆ ਉਹ ਵਰਤ ਰਹੇ ਆ। ਮਾੜੀ ਖਬਰ ਇਹ ਆ ਰਹੀ ਆ ਵੀ ਇਹੀ ਵਾਲੀ ਜਿਹੜੀ ਬਲੂਗਾ ਵੇਲ ਆ, ਇਸ ਦੀ ਲਾਸ਼ ਜਿਹੜੀ ਹੁਣ ਮਿਲੀ ਆ। 14 ਫੁੱਟ ਲੰਬੀ, 2700 ਪਾਉਂਡ ਭਾਰੀ ਇਹ ਜਿਹੜੀ ਵੇਲ ਆ ਸਟੈਵਨਗਰ ਇਲਾਕਾ ਜਿਹੜਾ ਨਾਰਵੇ ਦੇ ਵਿੱਚ ਪੈਂਦਾ ਆ, ਉਹਦੇ ਤੱਟ ਦੇ ਉੱਤੇ ਇਸ ਦੀ ਬੋਡੀ ਜਿਹੜੀ ਉਹ ਕਹਿੰਦੇ ਪਹੁੰਚੀ ਸੀਗੀ। ਮਰੀਨ ਬਾਇਓਲੋਜਿਸਟ ਜਿਹੜੇ ਟਰੈਕ ਕਰਦੇ ਸੀ, ਇਸ ਦਾ ਨਾਮ ਉਹਨਾਂ ਨੇ ਹਵਾਲਦਮੀਰ ਰੱਖਿਆ ਸੀ। ਹਵਾਲ ਦਾ ਮਤਲਬ ਹੁੰਦਾ ਆ ਵੇਲ ਨਾਰਵੇਜੀਅਨ ਭਾਸ਼ਾ 'ਚ, ਤੇ ਪੁਤਿਨ ਦਾ ਵਲਾਦੀਮੀਰ ਦਾ ਨਾਮ ਜਿਹੜਾ ਉਹ ਇਸ ਦੇ ਵਿੱਚ ਨਾਲ ਐਡ ਕਰ ਦਿੱਤਾ ਗਿਆ ਤੇ ਇਸ ਨੂੰ ਹਵਾਲਦਮੀਰ ਜਿਹੜਾ ਉਹ ਨਾਮ ਰੱਖਿਆ ਗਿਆ ਸੀਗਾ। ਕਹਿੰਦੇ ਵੀ ਅੱਜ ਅਸੀਂ ਬਹੁਤ ਦੁਖੀ ਆ। ਇਸ ਨੇ ਕਈ ਲੋਕਾਂ ਦੀ ਜੀਵਨ ਨੂੰ ਜਿਹੜਾ ਉਹ ਟੱਚ ਕੀਤਾ ਸੀਗਾ। ਚਾਹੇ ਇਸ ਦੇ ਉੱਤੇ ਇਹ ਸੀਗਾ ਵੀ ਇਹ ਸਪਾਈ ਜਸੂਸੀ ਦੇ ਲਈ ਜਿਹੜੀ ਉਹ ਵਰਤੀ ਜਾਂਦੀ ਸੀ। ਜੀ ਬਾਕੀ ਪਿਛਲੇ ਵੀਕਐਂਡ ਦੇ ਦੌਰਾਨ ਸੈਕਰਾਮੈਂਟੋ ਦੇ ਵਿੱਚ ਵਾਲੀਬਾਲ ਮੈਚ ਹੋਏ ਸੀ ਤੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਉੱਥੇ ਪਹੁੰਚੀ ਹੋਈ ਸੀ। ਤੇ ਸਾਰੀ ਕਵਰੇਜ ਤੁਸੀਂ YouTube ਤੇ ਦੇਖੀ ਹੋਊਗੀ, ਜਿਹੜੇ ਮਿਸ ਕਰ ਗਏ ਦੇਖ ਸਕਦੇ ਆ। ਬਹੁਤ ਸਾਰੇ ਸਰੋਤੇ ਸਾਡੇ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਮੈਂਬਰਸ ਉੱਥੇ ਪਹੁੰਚੇ ਹੋਏ ਸੀ, ਉਹਨਾਂ ਨੂੰ ਮਿਲੇ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਅਮਰਜੀਤ ਸਿੰਘ ਬੈਂਸੂਨੀ ਸਪੈਸ਼ਲ ਉਸ ਦੇ ਲਈ ਧੰਨਵਾਦ ਵੀ ਕਰਦੇ। ਕਹਿੰਦੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਸਪੋਰਟਸ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਆ। ਸੋ ਸਾਰੇ ਵਾਲੀਬਾਲ ਟੂਰਨਾਮੈਂਟ ਕਰਵਾਉਣ ਵਾਲੇ ਜਿਹੜਾ ਲਾਇਨਸ ਕਲੱਬ ਆ, ਉਹ ਸ਼ਲਾਘਾ ਦੇ ਪਾਤਰ ਨੇ। ਉਹ ਜਿਹੜੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਕ ਬੜੇ ਸੁਚੱਜੇ ਢੰਗ ਦੇ ਨਾਲ ਇਹ ਜਿਹੜਾ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ। ਤੇ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਤੁਸੀਂ ਲਾਈਵ ਕਵਰੇਜ 7 ਘੰਟੇ ਤੋਂ ਵੱਧ ਜਿਹੜੀ ਲਾਈਵ ਕਵਰੇਜ ਆ ਉਹ ਉੱਥੇ ਜਿਹੜੀ ਉਹ ਹੋਈ। ਜੇਤੂ ਟੀਮਾਂ ਨੂੰ ਜਿਹੜੀ ਬਹੁਤ ਬਹੁਤ ਵਧਾਈ। ਤੇ ਇੱਦਾਂ ਹੀ ਜਿਹੜੇ ਤਗੜੇ ਹੋ ਕੇ ਇੱਦਾਂ ਦੇ ਟੂਰਨਾਮੈਂਟ, ਇੱਦਾਂ ਦੀਆਂ ਖੇਡਾਂ ਦੇ ਵਿੱਚ ਦਿਲਚਸਪੀ ਆ ਉਹ ਵੱਧਦੀ ਰਹੇ। ਕਮਿਊਨਿਟੀ ਦਾ ਵੀ ਐਨਰਜੀ ਆ ਸਹੀ ਪਾਸੇ ਲੱਗਦੀ ਆ ਤੇ ਨਿਆਣਿਆਂ ਨੂੰ ਇੱਕ ਵਧੀਆ ਸੇਧ ਮਿਲਦੀ ਆ। ਤੇ ਹੁਣ ਇੱਥੇ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ।